ਜਦੋਂ ਰਿੰਗ 'ਚ ਜਾਊਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ ਅੱਜ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਸਾਡੇ ਜਿਹੜੇ ਸਾਰੇ ਦਰਸ਼ਕ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਵੱਖਰੋ ਵੱਖਰੇ ਗੈਜਟਸ ਦੇ ਰਾਹੀਂ ਜੁੜੇ ਹੋਏ ਆ ਜਾਂ ਫਿਰ ਇਸ ਵਕਤ ਦੁਨੀਆ ਭਰ ਦੇ ਵਿੱਚ ਸਾਨੂੰ ਫੇਸਬੁੱਕ ਰਾਹੀਂ ਦੇਖ ਰਹੇ ਆ, ਉਹਨਾਂ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਅੱਜ 30 ਅਗਸਤ 2018 14 ਭਾਦੋਂ ਨਾਨਕਸ਼ਾਹੀ ਸੰਮਤ 550 ਦਾ ਦਿਨ ਹੈ। ਅੱਜ ਇਹ ਜਿਹੜਾ ਸ਼ੋਅ ਹੈਗਾ ਨਾਰਮਲੀ ਬੀਬੀ ਨੀਲਮ ਕੌਰ ਇਸ ਨੂੰ ਕੰਡਕਟ ਕਰਦੇ ਨੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਹੋਰਾਂ ਦੇ ਨਾਲ, ਪਰ ਅੱਜ ਕਿਸੇ ਕਾਰਨ ਕਰਕੇ ਉਹ ਨਹੀਂ ਆ ਸਕੇ। ਸੋ ਇਹ ਜਿਹੜੀ ਸੇਵਾ ਹੈਗੀ ਹੈ, ਡਿਊਟੀ ਹੈਗੀ ਹੈ, ਅੱਜ ਇਹ ਮੇਰੀ ਲੱਗੀ ਹੈ ਇਸ ਸ਼ੋਅ ਦੇ ਵਿੱਚ। ਸੋ ਆਓ ਅੱਜ ਇਸ ਟਾਕ ਸ਼ੋਅ ਦੀ ਇਸ ਇੰਟਰਵਿਊ ਸੈਸ਼ਨ ਦੀ ਸ਼ੁਰੂਆਤ ਕਰਦੇ ਹਾਂ। ਉਮੀਦ ਕਰਦੇ ਹਾਂ ਕਿ ਤੁਹਾਨੂੰ ਜ਼ਰੂਰ ਪਸੰਦ ਆਵੇਗਾ। ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਸ਼ੁਰੂਆਤ ਕਰੀਏ। ਅੱਜ ਜਿਵੇਂ ਕਿ 30 ਅਗਸਤ ਦਾ ਦਿਨ ਹੈਗਾ, ਅੱਜ ਇੰਟਰਨੈਸ਼ਨਲ ਡੇ ਆਫ ਦ ਵਿਕਟਿਮਸ ਆਫ ਇਨਫੋਰਸਡ ਡਿਸਅਪੀਅਰੈਂਸਿਸ, ਜਿਨ੍ਹਾਂ ਲੋਕਾਂ ਨੂੰ ਅਣਪਛਾਤੇ ਕਿਹਾ ਜਾਂਦਾ ਹੈ, ਲਾਪਤਾ ਕਿਹਾ ਜਾਂਦਾ ਹੈ, ਉਹਨਾਂ ਦੀ ਯਾਦ ਦੇ ਵਿੱਚ, ਉਹ ਜਿਹੜੇ ਪੀੜਤ ਹੈਗੇ ਨੇ ਉਹਨਾਂ ਦੀ ਯਾਦ ਦੇ ਵਿੱਚ ਅੱਜ ਅੰਤਰਰਾਸ਼ਟਰੀ ਜਿਹੜਾ ਦਿਵਸ ਹੈਗਾ, ਇਹਨੂੰ ਜਦੋਂ ਅਸੀਂ ਇੰਟਰਨੈਸ਼ਨਲੀ ਗੱਲ ਕਰਦੇ ਹਾਂ, ਮੈਂ ਥੋੜ੍ਹਾ ਜਿਹਾ ਪੰਜਾਬ ਜਾਂ ਕਸ਼ਮੀਰ ਜਾਂ ਅਸੀਂ ਜਦੋਂ ਆਪਣੇ ਖਿੱਤੇ ਦੀ ਗੱਲ ਕਰਦੇ ਹਾਂ ਉੱਧਰ ਜਾਣ ਤੋਂ ਪਹਿਲਾਂ ਇਸ ਦਿਨ 'ਤੇ ਫੋਕਸਡ ਜਿਹੜੀ ਗੱਲਬਾਤ ਹੈਗੀ ਹੈ ਉਹ ਕਰਨਾ ਚਾਹੂੰਗਾ। ਕੀ ਕਹਿਣਾ ਚਾਹੋਗੇ ਇਸ ਬਾਰੇ ਜਦੋਂ ਅਸੀਂ ਇੰਟਰਨੈਸ਼ਨਲੀ ਇਸ ਪਾਰਟ ਨੂੰ ਦੇਖਦੇ ਹਾਂ, ਜਾਂ ਜਿਹੜੀ ਇੰਟਰਨੈਸ਼ਨਲ ਕਮਿਊਨਿਟੀ ਹੈਗੀ ਹੈ, ਖਾਸ ਤੌਰ 'ਤੇ ਯੂਨਾਈਟਿਡ ਨੇਸ਼ਨਸ ਵੱਲੋਂ ਜਿਹੜੇ ਇੱਦਾਂ ਦੇ ਦਿਨ ਹੁੰਦੇ ਨੇ ਉਹ ਮਨਾਏ ਜਾਂਦੇ ਨੇ, ਮਾਨਤਾ ਪ੍ਰਾਪਤ ਹੁੰਦੇ ਨੇ, ਇਹਨਾਂ ਦੀ ਕੀ ਅਹਿਮੀਅਤ ਹੁੰਦੀ ਹੈ, ਕਿਸ ਹਿਸਾਬ ਨਾਲ ਇਹ ਫੋਕਸ ਕਰਦੇ ਨੇ ਜਿਹੜੇ ਇਸ਼ੂਜ਼ ਹੁੰਦੇ ਨੇ ਤੇ ਉਹਨਾਂ ਦੇ ਇਫੈਕਟ ਜਾਂ ਜਿਹੜੇ ਪ੍ਰਭਾਵ ਹੈਗੇ ਆ ਉਹ ਕੀ ਨਿਕਲਦੇ ਆ? ਦੇਖੋ, ਸਭ ਤੋਂ ਪਹਿਲਾਂ ਮੈਂ ਦੱਸ ਦਿਆਂ ਵੀ ਅੱਜ 15 ਭਾਦੋਂ ਹੈ, ਪਰ ਕਿਉਂਕਿ ਤੁਹਾਡਾ ਪਹਿਲਾ ਦਿਨ ਹੀ ਹੈ ਜਾਂ ਕਦੇ ਕਦੇ ਤੁਹਾਨੂੰ ਮੌਕਾ ਮਿਲਦਾ ਹੈ, ਇਸ ਲਈ ਦੇਸੀ ਤਰੀਕਾਂ ਤੁਸੀਂ ਭੁੱਲ ਜਾਂਦੇ ਹੋ। 8000 ਸਾਲ ਦੇ ਮਨੁੱਖੀ ਇਤਿਹਾਸ ਦੇ ਵਿੱਚ ਇੱਕ ਦੀ ਦੂਜੇ ਦੇ ਉੱਤੇ ਧੌਂਸ, ਇੱਕ ਕਬੀਲੇ ਦਾ ਦੂਸਰੇ 'ਤੇ ਹਮਲਾ, ਤੇ ਜਿਨ੍ਹਾਂ ਨੂੰ ਹਰਾ ਲਿਆ ਉਹਨਾਂ ਨੂੰ ਗੁਲਾਮ ਬਣਾ ਲੈਣਾ ਜਾਂ ਉਹਨਾਂ ਦੀ ਜਿਹੜੀ ਹੈ ਐਕਸਪਲੋਇਟੇਸ਼ਨ, ਇਹ ਮਨੁੱਖ ਜਦੋਂ ਵੀ ਗੁਫਾਵਾਂ ਤੋਂ ਬਾਹਰ ਨਿਕਲਿਆ ਔਰ ਉਸ ਨੇ ਆਪਣੇ ਆਪਣੇ ਕਬੀਲਿਆਂ ਦੇ ਰੂਪ 'ਚ ਵਿਚਰਨਾ ਸ਼ੁਰੂ ਕੀਤਾ, ਉਸ ਦਾ ਇਹ ਸਭ ਉਹਦੇ ਨਾਲ ਜੁੜਿਆ ਹੋਇਆ ਪਾਰਟ ਹੈ। 20ਵੀਂ ਸਦੀ ਤੱਕ ਅਸੀਂ ਜੇ ਪਹੁੰਚ ਜਾਈਏ ਤਾਂ ਫਿਰ ਅਸੀਂ ਦੇਖਦੇ ਹਾਂ ਕਿ ਯੂਰਪ ਜਿਹੜਾ ਕਿ ਬਾਕੀ ਸਾਰੇ ਹੀ ਮਹਾਂਦੀਪਾਂ ਜਾਂ ਕੰਟੀਨੈਂਟਸ ਦੇ ਮੁਕਾਬਲੇ ਜ਼ਿਆਦਾ ਡਿਵੈਲਪਡ ਸੀ, ਜਿੱਥੇ 3 ਸਦੀਆਂ ਪਹਿਲਾਂ ਸਾਇੰਸ ਦਾ ਜਿਹੜਾ ਹੈ ਉਹ ਕਾਫੀ ਤੇਜ਼ੀ ਦੇ ਨਾਲ ਪਸਾਰ ਹੋਇਆ, ਜਿਨ੍ਹਾਂ ਦੇ ਕੋਲ ਚੰਗੇ ਵੈਪਨ ਸਨ, ਸੋਚ ਵੀ ਸੀ, ਔਰ ਬਾਕੀ ਦੁਨੀਆ ਨੂੰ ਇਹਨਾਂ ਯੂਰਪ ਦੀਆਂ ਪਾਵਰਸ ਨੇ ਕੋਲੋਨਾਈਜ਼ ਕੀਤਾ ਜਾਂ ਉਹਨਾਂ ਨੂੰ ਗੁਲਾਮ ਬਣਾਇਆ। ਉਹਨਾਂ ਦੇ ਵਿੱਚ ਹੀ ਇਹ ਜਿਹੜੀ ਆਪਸੀ ਅੱਗੇ ਵਧਣ ਦੀ ਔਰ ਇੱਕ ਦੂਸਰੇ ਤੋਂ ਜ਼ਿਆਦਾ ਰਿਸੋਰਸ ਦੂਸਰੇ ਦੇ ਖੋਹਣ ਦੀ ਜਿਹੜੀ ਭੁੱਖ ਸੀ, ਉਹਨੇ 2 ਸੰਸਾਰ ਯੁੱਧਾਂ ਨੂੰ, ਜਿਹਨਾਂ ਨੂੰ ਅਸੀਂ ਵਰਲਡ ਵਾਰ 1 ਵਰਲਡ ਵਾਰ 2 ਕਹਿੰਦੇ ਹਾਂ, ਉਹਨਾਂ ਨੂੰ ਜਨਮ ਦਿੱਤਾ। ਪਹਿਲੀ ਵਰਲਡ ਵਾਰ 1914 ਤੋਂ 1918 ਤੱਕ ਹੋਈ, ਔਰ ਉਸ ਵਰਲਡ ਵਾਰ ਤੋਂ ਬਾਅਦ ਵੀ ਇਹ ਖਿਆਲ ਇਹਨਾਂ ਵਿਕਸਿਤ ਦੇਸ਼ਾਂ ਦੇ ਵਿੱਚ ਹੀ ਆਇਆ ਕਿ ਕੋਈ ਨਾ ਕੋਈ ਆਪਣੀਆਂ ਅਫੇਅਰਸ ਨੂੰ ਰੈਗੂਲੇਟ ਕਰਨ ਦੇ ਲਈ ਸਾਨੂੰ ਕੁਛ ਨਾ ਕੁਛ ਬਣਾਉਣਾ ਚਾਹੀਦਾ। ਲੀਗ ਆਫ ਨੇਸ਼ਨਸ ਹੋਣ ਦੇ ਵਿੱਚ ਆਈ, ਪਰ ਜੇ ਲੀਗ ਆਫ ਨੇਸ਼ਨਸ ਫੰਕਸ਼ਨਲ ਹੁੰਦੀ ਤਾਂ ਇਹ ਨਹੀਂ ਸੀ ਹੋਣਾ ਕਿ ਲਗਭਗ 20 ਸਾਲ ਬਾਅਦ ਹੀ ਦੂਸਰਾ ਸੰਸਾਰ ਯੁੱਧ ਜਿਹੜਾ ਉਹ 1939 ਤੋਂ 1945 ਤੱਕ ਹੋਇਆ, ਜਿਹੜਾ ਪਹਿਲੇ ਵਰਲਡ ਵਾਰ ਨਾਲੋਂ ਵੀ ਜ਼ਿਆਦਾ ਘਾਤਕ ਸੀ, ਜ਼ਿਆਦਾ ਕਿਲਿੰਗ ਸੀ, ਜਿਸ ਦੇ ਵਿੱਚ ਕਰੋੜਾਂ ਲੋਕ ਮਾਰੇ ਗਏ। ਔਰ ਉਹ ਇਕੱਲੇ ਯੂਰਪ ਦੇ ਵਿੱਚ ਹੀ ਨਹੀਂ, ਕਿਉਂਕਿ ਯੂਰਪ ਤਾਂ ਇਸ ਦੀ ਸ਼ੁਰੂਆਤ ਕਰਨ ਵਾਲਾ ਸੀ ਦੋਨੋਂ ਸੰਸਾਰ ਯੁੱਧਾਂ ਨੂੰ, ਲੇਕਿਨ ਦੂਸਰਾ ਸੰਸਾਰ ਯੁੱਧ ਜਿੱਥੇ ਯੂਰਪ ਦੇ ਵਿੱਚ ਵੀ ਲੜਿਆ ਗਿਆ, ਉੱਥੇ ਏਸ਼ੀਆ ਦੇ ਵਿੱਚ ਜਾਪਾਨ ਤੋਂ ਲੈ ਕੇ ਬਰਮਾ ਤੱਕ, ਔਰ ਜਿੱਥੇ ਸਿੱਧੇ ਤੌਰ 'ਤੇ ਨਹੀਂ ਵੀ ਲੜਿਆ ਗਿਆ, ਜੇ ਅਸੀਂ ਭਾਰਤ ਦੇ ਹਵਾਲੇ ਨਾਲ ਜਾਂ ਸਬ ਕੰਟੀਨੈਂਟ ਦੇ ਹਵਾਲੇ ਨਾਲ ਗੱਲ ਕਰੀਏ, ਤੇ ਫਿਰ ਕਿਉਂਕਿ ਜਿਹੜੀਆਂ ਕਾਲੋਨੀਜ਼ ਜਿਨ੍ਹਾਂ ਵੀ ਜਿਹੜੀਆਂ ਜੰਗ ਦੇ ਵਿੱਚ ਸ਼ਾਮਲ ਤਾਕਤਾਂ ਸੀ ਉਹਨਾਂ ਦਾ ਹਿੱਸਾ ਸਨ, ਉਹਨਾਂ 'ਚੋਂ ਸੋਲਜਰਸ ਦੀ ਭਰਤੀ, ਹੁਣ ਭਾਰਤ ਹਾਲਾਂਕਿ ਸਿੱਧੇ ਤੌਰ 'ਤੇ ਕੋਈ ਉਸ ਦੀ ਕਿਸੇ ਨਾਲ ਲੜਾਈ ਨਹੀਂ ਸੀ, ਪਰ ਕਿਉਂਕਿ ਬ੍ਰਿਟਿਸ਼ ਕਾਲੋਨੀ ਸੀ, ਲੱਖਾਂ ਸੋਲਜਰ ਜਿਹੜੇ ਨੇ ਉੱਥੋਂ ਭਰਤੀ ਕਰਕੇ ਕੋਈ ਮਿਡਲ ਈਸਟ ਦੇ ਵਿੱਚ, ਕੋਈ ਯੂਰਪ ਦੇ ਵਿੱਚ, ਕੋਈ ਅਫਰੀਕਾ ਦੇ ਵਿੱਚ ਸੁੱਟੇ ਗਏ, ਲੱਖਾਂ ਮਰੇ।
ਸੋ ਇਸ ਸਭ ਦਾ ਨਤੀਜਾ ਸੀ ਕਿ 1945 ਚ ਖਤਮ ਹੋਣ ਤੋਂ ਬਾਅਦ ਬੇਸ਼ੱਕ ਦੁਨੀਆ ਦੀ ਜਿਹੜੀ ਹੈ ਪੋਲੀਟੀਕਲ ਸਿਚੁਏਸ਼ਨ ਬਦਲੀ, ਬ੍ਰਿਟਿਸ਼ ਜਾਂ ਦੂਸਰੇ ਜਿਹੜੀਆਂ ਯੂਰਪੀਅਨ ਪਾਵਰਸ ਜਿਨ੍ਹਾਂ ਨੇ ਕੋਲੋਨਾਈਜ਼ ਕੀਤਾ ਹੋਇਆ ਸੀ ਦੁਨੀਆ ਨੂੰ, ਉਹ ਕਮਜ਼ੋਰੀ ਵੱਲ ਵਧੀਆਂ ਔਰ ਸੋਵੀਅਤ ਯੂਨੀਅਨ ਤੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੋ ਸੁਪਰ ਪਾਵਰਸ ਦੇ ਤੌਰ ਤੇ ਜਾਂ ਵੱਡੀਆਂ ਪਾਵਰਸ ਦੇ ਤੌਰ ਤੇ ਉੱਭਰੀਆਂ। ਔਰ ਅਗਲੇ ਜਿਹੜੇ 1999 ਤੱਕ ਜਦੋਂ ਸੋਵੀਅਤ ਯੂਨੀਅਨ ਟੁੱਟਿਆ, ਇਹ ਸ਼ੀਤ ਯੁੱਧ ਜਾਂ ਕੋਲਡ ਵਾਰ ਇਹਨਾਂ ਦੇ ਵਿਚਾਲੇ ਹੋਇਆ। ਪਰ ਇਸ ਸਭ ਚੋਂ ਇੱਕ ਗੱਲ ਜ਼ਰੂਰ ਆਈ ਕਿ ਜਦੋਂ ਕਰੋੜਾਂ ਲੋਕ ਮਾਰੇ ਗਏ, ਇੰਨੀ ਤਬਾਹੀ ਹੋਈ, ਤੇ ਇਸ ਸੰਸਾਰ ਦੇ ਵਿੱਚ ਇਹ ਪਾਰਟ ਜ਼ਰੂਰ ਆਇਆ ਕਿ ਅਸੀਂ ਲੀਗ ਆਫ ਨੇਸ਼ਨਸ ਦਾ ਭਾਵੇਂ ਤਜਰਬਾ ਫੇਲ ਹੋਇਆ, ਅਸੀਂ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਜਿਹਨੂੰ UNO ਕਿਹਾ ਗਿਆ, ਔਰ ਕੁਝ ਸਾਲ ਪਹਿਲਾਂ ਉਹ ਲਫ਼ਜ਼ ਡ੍ਰੌਪ ਕਰ ਦਿੱਤਾ ਗਿਆ, ਇਸ ਲਈ ਇਹਨੂੰ ਕੱਲਾ UN ਕਿਹਾ ਜਾਂਦਾ ਹੈ, UN ਹੋਣ ਦੇ ਵਿੱਚ ਆਈ। ਔਰ ਇਸ ਤਬਾਹੀ ਤੋਂ ਬਾਅਦ ਥੋੜੀ ਬਹੁਤ ਆਈ ਇਨਸਾਨੀਅਤ ਜਾਂ ਖੌਫ ਚੋਂ ਨਿਕਲੀ ਇਨਸਾਨੀਅਤ ਦਾ ਨਤੀਜਾ ਸੀ ਕਿ 10 ਦਸੰਬਰ 1948 ਨੂੰ ਸੈਨ ਫਰਾਂਸਿਸਕੋ ਦੇ ਵਿੱਚ ਚਾਰਟਰ ਆਫ ਹਿਊਮਨ ਰਾਈਟਸ ਜਿਹੜਾ ਹੈ ਉਹ ਐਕਸੈਪਟ ਕੀਤਾ ਗਿਆ। ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਜਿਹੜਾ ਸਿਲਸਿਲਾ ਅੱਜ ਤੱਕ ਵੀ ਜਾਰੀ ਹੈ, ਉਸ ਤੋਂ ਬਾਅਦ 50ਵੇਂ 60ਵੇਂ ਦੇ ਵਿੱਚ ਡਿਫਰੈਂਟ ਪ੍ਰੋਟੋਕਾਲ, ਜਨੀਵਾ ਪ੍ਰੋਟੋਕਾਲ, ਔਰ ਉਸ ਦੇ ਥੱਲੇ ਫਿਰ ਜਿਹੜੇ ਅੱਡ ਈਵਨ ਜੰਗੀ ਕੈਦੀ, ਪ੍ਰਿਜ਼ਨਰਸ ਆਫ ਵਾਰ ਦੇ ਕੀ ਹੱਕ ਨੇ, ਰਿਬੈਲੀਅਨ ਨੂੰ ਕਿਵੇਂ ਡਿਫਾਈਨ ਕੀਤਾ ਜਾਂਦਾ ਹੈ ਜ਼ਿਆਦਾ। ਔਰ ਇਸ ਦੌਰ 'ਚ ਜਦੋਂ ਮੈਂ ਪੋਸਟ ਸੈਕੰਡ ਵਰਲਡ ਵਾਰ ਗੱਲ ਕਰਦਾ ਤੇ ਦੋ ਤਰ੍ਹਾਂ ਦੇ ਰਜੀਮ ਦੁਨੀਆ ਦੇ ਵਿੱਚ ਦੋਨੋਂ ਹੀ ਤਾਕਤਾਂ ਦੀ ਪੁਸ਼ਤਪਨਾਹੀ ਥੱਲੇ ਉੱਭਰੇ। ਉਹਨਾਂ ਦੇ ਵਿੱਚ ਕਿਉਂਕਿ ਅਮਰੀਕਾ ਡੈਮੋਕ੍ਰੇਸੀ ਦਾ ਲੀਡਰ ਹੋਣ ਕਰਕੇ ਇਸ ਦੀ ਕੋਸ਼ਿਸ਼ ਸੀ ਕਿ ਦੁਨੀਆ ਦੇ ਵਿੱਚ ਜਿਹੜੇ ਲੋਕਤੰਤਰ ਨੇ ਜਾਂ ਜਮਹੂਰੀਅਤ ਵਾਲੇ ਨਿਜ਼ਾਮ ਨੇ ਉਹਨਾਂ ਨੂੰ ਐਨਕਰੇਜ ਕੀਤਾ ਜਾਏ। ਔਰ ਸੋਵੀਅਤ ਯੂਨੀਅਨ ਕਿਉਂਕਿ ਪੂਰੇ ਤੌਰ ਤੇ ਕਮਿਊਨਿਸਟ ਵਿਚਾਰਧਾਰਾ ਦੇ ਨਾਲ ਜੁੜਿਆ ਹੋਇਆ ਸੀ, ਸੋ ਉਹਨਾਂ ਨੇ ਜਿਹੜਾ ਉਹ ਕਮਿਊਨਿਜ਼ਮ ਨੂੰ ਪ੍ਰਮੋਟ ਕਰਨ ਵਾਲੀਆਂ ਸਟੇਟਸ, ਔਰ ਇਹਦੇ ਚੋਂ ਹੀ ਫਿਰ ਫਰਦਰ ਉਹ ਕੰਬੋਡੀਆ ਹੋਏ, ਕੋਰੀਆ ਹੋਏ, ਵਿਤਨਾਮ ਹੋਏ, ਕਿਊਬਾ ਹੋਏ, ਨਿਕਾਰਾਗੁਆ ਹੋਏ, ਬਹੁਤ ਸਾਰੀਆਂ ਸਟਰਗਲ ਜਿਨ੍ਹਾਂ ਦੇ ਵਿੱਚ ਲੱਖਾਂ ਲੋਕ ਅੱਗੋਂ ਮਾਰੇ ਗਏ, ਉਹ ਉਸ ਦੌਰ ਦਾ ਹੀ ਨਤੀਜਾ ਹੈ। ਲੇਕਿਨ ਇੱਕ ਪਾਰਟ ਕਲੀਅਰ ਸੀ ਕਿ ਇੱਕ ਪਾਸੇ ਫੌਜੀ ਡਿਕਟੇਟਰਸ਼ਿਪ ਸਨ ਜਿੱਥੇ ਕਿ ਡਾਇਰੈਕਟਲੀ ਫੌਜ ਨੇ ਕੰਟਰੋਲ ਲੈ ਲਿਆ ਐਡਮਿਨਿਸਟ੍ਰੇਸ਼ਨ ਦਾ, ਇੱਕ ਪਾਸੇ ਰਾਜਾ ਰਜਵਾੜਾ ਸ਼ਾਹੀਆਂ ਸਨ, ਮੋਨਾਰਕੀ ਸੀ ਜਿਵੇਂ ਈਰਾਨ ਦੀ ਸੀ, ਸ਼ਾਹ ਆਫ ਈਰਾਨ, ਔਰ ਦੂਸਰਾ ਔਰ ਤੀਸਰੇ ਪਾਸੇ ਜਿਹੜੇ ਡੈਮੋਕ੍ਰੈਟਿਕ ਰਜੀਮ ਵੀ ਸੀ। ਸਾਰੇ ਪੀਰੀਅਡ 'ਚ ਇਹ ਦੇਖਣ 'ਚ ਆਇਆ ਕਿ ਸਿਰਫ ਮਿਲਟਰੀ ਡਿਕਟੇਟਰਸ਼ਿਪਸ ਜਾਂ ਕਮਿਊਨਿਜ਼ਮ ਦੇ ਥੱਲੇ ਹੀ ਲੋਕਾਂ ਦੇ ਉੱਤੇ ਜ਼ੁਲਮ ਨਹੀਂ ਹੁੰਦੇ, ਜਾਂ ਲੋਕਾਂ ਦੀ ਫਰੀडम ਆਫ ਐਕਸਪ੍ਰੈਸ਼ਨ ਜਾਂ ਉਹਨਾਂ ਦੀ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਨੂੰ ਦਬਾਇਆ ਨਹੀਂ ਜਾਂਦਾ, ਜਾਂ ਉਹਨਾਂ ਦੇ ਉੱਤੇ ਧਰਮ, ਨਸਲ, ਜੈਂਡਰ ਜਾਂ ਦੂਸਰੀ ਉਹਨਾਂ ਦੇ ਡਿਫਰੈਂਟ ਵਿਰੋਧੀ ਭਾਵਾਂ ਜਾਂ ਵਿਚਾਰਾਂ ਵਾਲੇ ਹੋਣ ਕਰਕੇ ਉਹਨਾਂ ਤੇ ਜ਼ੁਲਮ ਨਹੀਂ ਹੁੰਦੇ। ਡੈਮੋਕ੍ਰੇਸੀਜ਼ ਦੇ ਨਾਂ ਥੱਲੇ ਵੀ ਕਿਵੇਂ ਜਿਹੜੇ ਨੇ ਇਸ ਕਿਸਮ ਦੇ ਲਾਅ ਬਣਾ ਕੇ ਜਿਸ 'ਚ ਕਿ ਉਹਨਾਂ ਨੂੰ ਹਰਾਸ ਕੀਤਾ ਜਾਂਦਾ ਹੈ, ਮਾਰਿਆ ਜਾਂਦਾ ਹੈ, ਔਰ ਅੰਡਰ ਦਾ ਟੇਬਲ ਜਿਹੜੀਆਂ ਪ੍ਰੈਕਟਿਸਿਸ ਈਵਨ ਐਕਸੈਪਟੇਬਲ ਨਹੀਂ ਨੇ, ਉਹਦੇ ਥੱਲੇ ਜਿਵੇਂ ਟਾਰਚਰ ਦੀ ਗੱਲ ਹੈ ਕਿ ਕਿਸੇ ਨੂੰ ਟਾਰਚਰ ਕੀਤਾ ਜਾਂਦਾ, ਫਿਰ ਉਹਦੇ 'ਚੋਂ ਬਹੁਤ ਸਾਰੀਆਂ ਕਨਵੈਨਸ਼ਨਸ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਨਵੈਨਸ਼ਨ ਅਗੇਂਸਟ ਟਾਰਚਰ ਔਰ ਦੂਸਰੀਆਂ ਤੀਸਰੀਆਂ ਚੀਜ਼ਾਂ ਨਿਕਲੀਆਂ। ਕੁਝ ਦੇਸ਼ਾਂ ਨੇ ਸਾਈਨ ਕੀਤਾ, ਕੁਝ ਨਿਕਲ ਗਏ, ਕੁਝ ਨੇ ਸਾਈਨ ਕੀਤਾ ਪਰ ਰੈਟੀਫਾਈ ਨਹੀਂ ਕੀਤਾ। ਸੋ ਇਸ ਦੌਰ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਵੀ ਅਲਟੀਮੇਟਲੀ ਸਿਰਫ ਟਾਰਚਰ ਹੀ ਆਪਣੇ ਆਪ ਦੇ ਵਿੱਚ ਜਿਹੜਾ ਉਹ ਬਿਗਨਿੰਗ ਔਰ ਐਂਡ ਨਹੀਂ ਹੈ। ਜਦੋਂ ਟਾਰਚਰ ਦੇ ਵਿੱਚ ਇੰਨਾ ਬੈਡਲੀ ਟਾਰਚਰ ਕੀਤਾ ਜਾਂਦਾ ਇਲੀਗਲੀ ਚੁੱਕ ਕੇ ਕਿ ਬੰਦਾ ਜਾਂ ਬੀਬੀ ਜਿਸ ਦੇ ਉੱਤੇ ਵੀ ਉਹ ਟਾਰਚਰ ਹੁੰਦਾ ਹੈ ਉਹ ਆਲਮੋਸਟ ਅੱਧਮੋਏ ਹੋ ਜਾਂਦੇ ਨੇ ਜਾਂ ਮਰਨ ਕੰਢੇ ਹੋ ਜਾਂਦੇ ਨੇ। ਸੋ ਐਵੀਡੈਂਸ ਜਿਹੜਾ ਉਹਨੂੰ ਖਤਮ ਕਰਨ ਦੇ ਲਈ ਉਹਨਾਂ ਨੂੰ ਜਿਹੜਾ ਉਹ ਡੈਡ ਡਿਕਲੇਅਰ ਕਰ ਦਿੱਤਾ ਜਾਂਦਾ ਔਰ ਉਸ ਨੂੰ ਜਿਹਨੂੰ ਫੇਕ ਸਟੇਜ ਐਨਕਾਊਂਟਰ, ਝੂਠਾ ਮੁਕਾਬਲਾ ਸ਼ੋਅ ਕਰ ਦਿੱਤਾ ਜਾਂਦਾ। ਇਸ ਦੇ ਨਾਲ ਫਿਰ ਇਹ ਵੀ ਆਇਆ ਵੀ ਕਿਵੇਂ ਨੀਤੀ ਦੇ ਤਹਿਤ ਜਿਸ ਕਬੀਲੇ ਜਾਂ ਜਿਸ ਗਰੁੱਪ ਜਾਂ ਜਿਸ ਪਾਰਟੀ ਜਾਂ ਜਿਸ ਵਿਚਾਰਧਾਰਾ ਵਾਲੇ ਨੂੰ ਚੁੱਪ ਕਰਵਾਉਣਾ, ਉਹਨਾਂ ਦੇ ਜਿਹੜੇ ਨੌਜਵਾਨ ਬੱਚੇ ਬੱਚੀਆਂ ਨੇ ਜਾਂ ਜਿਹੜੇ ਉਹਨਾਂ ਦੇ ਫਾਈਟਰਸ ਨੇ ਉਹਨਾਂ ਨੂੰ ਚੁੱਕ ਕੇ ਗਾਇਬ ਕਰ ਦਿੱਤਾ ਜਾਂਦਾ ਔਰ ਉਹਨਾਂ ਨੂੰ ਕਿਤੇ ਪੁਲਿਸ ਮੁਕਾਬਲੇ 'ਚ ਮਰਿਆ ਦੱਸ ਦਿੱਤਾ ਜਾਂਦਾ ਜਾਂ ਕਿਤੇ ਜਿਹੜਾ ਉਹਨਾਂ ਨੂੰ ਐਕਨੋਲਜ ਵੀ ਨਹੀਂ ਕੀਤਾ ਜਾਂਦਾ। ਸੋ ਇਹ ਸਾਰੀਆਂ ਹੀ ਘਟਨਾਵਾਂ ਬੇਸ਼ੱਕ ਹੋ ਤਾਂ ਮੁੱਢ ਕਦੀਮ ਤੋਂ ਹੀ ਕਿਸੇ ਨਾ ਕਿਸੇ ਰੂਪ 'ਚ ਰਹੀਆਂ ਸੀ, ਲੇਕਿਨ ਜਦੋਂ ਇੱਕ ਯੂਨਾਈਟਿਡ ਨੇਸ਼ਨਸ ਦਾ ਫੋਰਮ ਬਣ ਗਿਆ ਉਹਦੇ ਸਾਹਮਣੇ
ਔਰ ਇਸ ਸਾਰੇ 'ਚ ਮੈਂ ਸਮਝਦਾ ਵੀ ਬਹੁਤ ਵੱਡਾ ਰੋਲ ਜਿਹੜਾ ਇਹਨਾਂ ਗੱਲਾਂ ਨੂੰ ਹਾਈਲਾਈਟ ਕਰਨਾ ਜਾਂ ਇਹ ਕਨਵੈਨਸ਼ਨਸ ਜਾਂ ਪ੍ਰੋਟੋਕਾਲਸ ਦਾ ਪਾਸ ਹੋਣਾ ਉਸ ਦੇ ਵਿੱਚ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਦਾ ਬਹੁਤ ਵੱਡਾ ਰੋਲ ਹੈ। ਔਰ ਉਹਦੇ 'ਚ ਐਮਨੈਸਟੀ ਇੰਟਰਨੈਸ਼ਨਲ ਮੈਂ ਸਮਝਦਾ ਵੀ ਇਹ ਉਹਨਾਂ ਪਾਈਨੀਅਰ ਆਰਗੇਨਾਈਜੇਸ਼ਨਸ 'ਚੋਂ ਹੈ। 1960 'ਚ ਜਿਹੜੀ ਹੋਂਦ 'ਚ ਆਈ, ਇਹਨਾਂ ਨੇ ਦੁਨੀਆ ਦੇ ਦੇਸ਼ਾਂ ਦੀਆਂ ਹਿਊਮਨ ਰਾਈਟਸ ਰਿਪੋਰਟਸ, ਉਸ ਰਿਪੋਰਟਸ ਨੂੰ ਫਿਰ ਕੁਝ ਜਿਹੜੀਆਂ ਡੈਮੋਕ੍ਰੇਸੀ ਸੀ ਉਹਨਾਂ ਨੇ ਏਡ ਦੇ ਨਾਲ ਵੀ ਜੋੜ ਦਿੱਤਾ ਕਿ ਜਿੱਥੇ ਵਾਇਲੇਸ਼ਨ ਹੋਏਗੀ ਉਹਨੂੰ ਏਡ ਨਹੀਂ ਮਿਲੇਗੀ। ਫਿਰ ਇਸ ਦੇ ਉੱਤੇ ਇਕਨੋਮਿਕਲ ਸੈਂਕਸ਼ਨਸ ਔਰ ਈਵਨ UN ਲੈਵਲ ਦੇ ਉੱਤੇ ਜਿਹੜੀਆਂ ਕਮਿਊਨਿਸਟ ਕੰਟਰੀਜ਼ ਸੀ ਜਾਂ ਡਿਕਟੇਟਰਸ਼ਿਪ ਸੀ ਜਿੱਥੇ ਇਹ ਪਾਰਟ ਜ਼ਿਆਦਾ ਗਿਣਤੀ 'ਚ ਹੁੰਦਾ ਸੀ ਐਲੀਮੀਨੇਟ ਕਰਨ ਦਾ, ਮਾਰਨ ਦਾ ਔਰ ਟਾਰਚਰ ਕਰਨ ਦਾ। ਔਰ ਇਸ ਸਾਰੇ 'ਚੋਂ ਅਲਟੀਮੇਟਲੀ ਇਹ ਦਬਾਅ ਖਾਸ ਤੌਰ 'ਤੇ ਜਦੋਂ ਯੂਗੋਸਲਾਵੀਆ ਵੀ ਟੁੱਟਿਆ 7-8 ਦੇਸ਼ਾਂ 'ਚ, ਕੋਸੋਵੋ ਹੋਏ ਜਾਂ ਬੋਸਨੀਆ ਹਰਜ਼ੇਗੋਵੀਨਾ ਸੀ, ਉੱਥੇ ਬਹੁਤ ਸਰਬਾਂ ਵੱਲੋਂ ਜਿਹੜੇ ਨੇ ਕਾਫੀ ਜ਼ੁਲਮ ਕੀਤੇ ਗਏ। ਔਰ ਇਸੇ ਤਰ੍ਹਾਂ ਸੋਵੀਅਤ ਯੂਨੀਅਨ ਦਾ ਬੇਸ਼ੱਕ ਬਾਲਟਿਕ ਸਟੇਟਾਂ ਲਿਥੁਆਨੀਆ, ਲਾਤਵੀਆ, ਐਸਟੋਨੀਆ। ਸੋ ਕੁੱਲ ਮਿਲਾ ਕੇ ਇਹ ਇੱਕ ਕਨਵੈਨਸ਼ਨ UN ਦੇ ਵਿੱਚ ਬਣਨ ਵੱਲ ਗੱਲ ਤੁਰੀ ਕਿ ਜਿੱਥੇ ਇਹਨਾਂ ਜਿਹੜੇ ਡਿਸਐਪੀਅਰ ਕੀਤੇ ਜਾਂਦੇ ਨੇ, ਜਿਨ੍ਹਾਂ ਨੂੰ ਮਾਰ ਚੁੱਕ ਕੇ ਘਰੋਂ ਜਿਹੜਾ ਫਿਰ ਉਹਨਾਂ ਦਾ ਪਤਾ ਨਹੀਂ ਲੱਗਦਾ, ਉਹਨਾਂ ਦੀਆਂ ਮਾਵਾਂ, ਉਹਨਾਂ ਦੀਆਂ ਭੈਣਾਂ, ਉਹਨਾਂ ਦੇ ਪੇਰੈਂਟਸ। ਔਰ ਸਾਊਥ ਅਮਰੀਕਾ ਦੇ ਵਿੱਚ ਇਸ ਬਾਰੇ ਸਭ ਤੋਂ ਪਹਿਲੀਆਂ ਸੰਸਥਾਵਾਂ ਹੋਣ ਚਾਹੀਆਂ ਜਿਹੜੀਆਂ ਮਦਰਸ ਜਿਹੜੀਆਂ ਨੇ ਉਹ ਬੱਚਿਆਂ ਨੂੰ ਲੱਭ ਰਹੀਆਂ ਨੇ, ਉਹ ਇਕੱਠੀਆਂ ਹੋਈਆਂ, ਉਹਨਾਂ ਨੇ ਪ੍ਰੈਸ਼ਰ ਬਿਲਡ ਕਰਨਾ ਸ਼ੁਰੂ ਕੀਤਾ ਔਰ ਇਹ ਇੱਕ ਮੂਵਮੈਂਟ ਬਣੀ। ਔਰ ਫਾਈਨਲੀ ਯੂਨਾਈਟਿਡ ਨੇਸ਼ਨਸ ਨੇ 21 ਦਸੰਬਰ 2010 ਨੂੰ ਜਿਹੜਾ ਰੈਜ਼ੋਲੂਸ਼ਨ ਨੰਬਰ 65/2009 ਜਿਹੜਾ UN ਜਨਰਲ ਅਸੈਂਬਲੀ ਨੇ ਪਾਸ ਕੀਤਾ, ਜਿਸ 'ਚ ਉਹਨਾਂ ਨੇ ਕਿਹਾ ਕਿ expressed its deep concern about the increase in enforced or involuntary disappearances in various regions of the world, including arrest, detention and abduction, when these are part of amount to enforced disappearances, and by the growing number of reports concerning harassment, ill treatment and intimidation of witnesses of disappearances or relatives of persons who have disappeared. So ਇਸ resolution ਦੇ ਥੱਲੇ ਅੱਜ ਦਾ ਦਿਨ ਜਿਹੜਾ 30 ਅਗਸਤ ਉਹਨਾਂ ਨੇ ਇੰਟਰਨੈਸ਼ਨਲ ਕਨਵੈਨਸ਼ਨ ਫॉर the protection of all persons from enforced disappearances ਦੇ ਇਸ ਰੈਜ਼ੋਲੂਸ਼ਨ ਦੇ ਥੱਲੇ ਇਸ ਦਿਨ ਨੂੰ ਜਿਹੜਾ ਉਹਨਾਂ ਨੇ ਇੰਟਰਨੈਸ਼ਨਲ ਡੇ ਆਫ ਦਾ ਵਿਕਟਮਸ ਆਫ ਐਨਫੋਰਸਡ ਡਿਸਐਪੀਅਰੈਂਸਿਸ ਜਿਹੜਾ ਉਹ ਐਕਸੈਪਟ ਕੀਤਾ। ਔਰ ਇਹਦੇ 'ਚ ਮੈਂ ਇਹ ਗੱਲ ਕਹਿ ਦਿਆਂ ਕਿ ਵੀ ਇਹਦੇ ਬਾਵਜੂਦ ਬੇਸ਼ੱਕ ਇਸ ਗੱਲ ਨੂੰ ਜੇ 2010 ਦੇ ਵਿੱਚ ਪਾਸ ਹੋਇਆ 7-8 ਸਾਲ ਹੋ ਗਏ ਨੇ। ਔਰ ਜਿਹੜੀ ਅਫਸੋਸ ਦੀ ਗੱਲ ਹੈ ਕਿ ਡਿਕਟੇਟਰਸ਼ਿਪਸ ਜਾਂ ਕਮਿਊਨਿਸਟ ਰਜੀਮਸ ਜਾਂ ਦੂਸਰੇ ਕਿਸਮ ਦੇ ਕਮਿਊਨਿਜ਼ਮਸ ਦੇ ਥੱਲੇ ਜਾਂ ਕਈ ਸੈਮਾਈ ਕਮਿਊਨਿਸਟ ਰਜੀਮ ਵੀ ਜਿਹੜੇ ਸੀ ਉਹਨਾਂ ਦੇ ਵਿੱਚ ਇਹ ਪਾਰਟ ਜਾਂ ਮੋਨਾਰਕੀਜ਼ ਉਹਨਾਂ ਦੇ ਵਿੱਚ ਇਹ ਗੱਲ ਜਾਰੀ ਰਹੀ। ਪਰ ਅਸੀਂ ਦੇਖਦੇ ਹਾਂ ਕਿ ਈਵਨ ਡੈਮੋਕ੍ਰੇਸੀਜ਼ ਦੇ ਵਿੱਚ ਵੀ ਜਿਵੇਂ ਇੰਡੀਆ ਆਪਣੇ ਆਪ ਨੂੰ ਲਾਰਜੈਸਟ ਡੈਮੋਕ੍ਰੇਸੀ ਔਨ ਦਾ ਪਲੈਨਟ ਕਹਿੰਦਾ ਹੈ, ਇਹ ਪ੍ਰੈਕਟਿਸ ਜਿਹੜੀ ਹੈ ਇਹ ਪਿਛਲੇ 72 ਸਾਲ ਤੋਂ ਹੀ ਜੇ ਭਾਰਤ ਦੇ ਇਤਿਹਾਸ ਦੇਖਣਾ ਹੋਏ ਇਹ ਇਕੱਲਾ ਅਸੀਂ ਬੇਸ਼ੱਕ ਦੂਸਰਾ ਤੁਹਾਡੇ ਫਾਲੋਅਪ ਕੁਐਸਚਨ ਪੰਜਾਬ ਕਸ਼ਮੀਰ ਦੀ ਗੱਲ ਕਰਾਂਗੇ, ਲੇਕਿਨ ਮੈਂ ਇਹ ਦੱਸਦੇ ਹਾਂ ਕਿ ਵੀ ਇਹ ਨਾਰਥ ਈਸਟ ਹੋਏ ਜਿਹਦੇ 'ਚ ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਇਹਨਾਂ ਅਸਾਮ, ਇਸ ਸਾਰੇ ਦੇ ਵਿੱਚ ਵੀ ਹਜ਼ਾਰਾਂ ਜਿਹੜੇ ਨੇ ਉਹ ਮਾਰੇ ਗਏ, ਗਾਇਬ ਕਰ ਦਿੱਤੇ ਗਏ। ਜਾਂ ਈਵਨ ਜਦੋਂ ਅੱਜ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਅੱਜ ਵੀ ਇਸ ਕਿਸਮ ਦਾ ਹੀ ਦੌਰ ਦੌਰਾ ਜਿਹੜਾ ਹੈ ਉਹ ਡਿਫਰੈਂਟ ਥਾਵਾਂ ਤੇ ਚੱਲ ਰਿਹਾ ਹੈ। ਪੰਜਾਬ ਕਸ਼ਮੀਰ ਤਾਂ ਇਸ ਦੀਆਂ ਉਦਾਹਰਨਾਂ ਨੇ ਜਿਨ੍ਹਾਂ ਦਾ ਨੋਟਿਸ ਇੰਟਰਨੈਸ਼ਨਲ ਲੈਵਲ ਤੇ ਵੀ ਲਿਆ ਗਿਆ ਔਰ ਕੁੱਲ ਮਿਲਾ ਕੇ ਇਸ ਦੇ ਉੱਤੇ ਕੰਮ ਵੀ ਹੋ ਰਿਹਾ। ਪਰ ਜਿਵੇਂ ਈਵਨ ਪਿਛਲੇ ਦਿਨਾਂ 'ਚ ਮਹਾਰਾਸ਼ਟਰ ਸਟੇਟ 'ਚੋਂ ਦੀ ਪੁਲਿਸ ਨੇ ਭਾਰਤ ਦੇ ਅੱਡ-ਅੱਡ ਹਿੱਸਿਆਂ 'ਚੋਂ 5 ਜਿਹੜੇ ਪ੍ਰੋਮੀਨੈਂਟ ਜਿਨ੍ਹਾਂ ਦੇ ਵਿੱਚ ਡਾਕਟਰ ਅੰਬੇਦਕਰ ਦੇ ਉੱਤੇ ਕੰਮ ਕਰਨ ਵਾਲੇ ਸਕਾਲਰ ਔਰ ਪੋਇਟੈਸ ਔਰ ਜਿਹੜੇ ਲੀਗਲ ਕੇਸ ਲੜਨ ਵਾਲੇ ਸੀ ਉਹਨਾਂ ਨੂੰ ਨਕਸਲ ਕਹਿ ਕੇ ਕਿ ਇਹ ਜਿਹੜੇ ਨੇ ਇਹ ਟੈਰਰਿਜ਼ਮ ਕਰਨਾ ਚਾਹੁੰਦੇ ਸੀ, ਮੋਦੀ ਨੂੰ ਮਾਰਨਾ ਚਾਹੁੰਦੇ ਸੀ, ਉਹਨਾਂ ਨੂੰ ਚੁੱਕਿਆ। ਸੋ ਮਤਲਬ ਇਹ ਹੈ ਵੀ ਜੇ ਅੱਜ ਵੀ ਜਦੋਂ ਅਸੀਂ 2018 'ਚ ਗੱਲਬਾਤ ਕਰ ਰਹੇ ਹਾਂ ਔਰ ਦੁਨੀਆ ਦੇ ਵਿੱਚ ਇਹ ਪਾਰਟ ਡੈਮੋਕ੍ਰੇਸੀ ਦੇ ਨਾਂ ਥੱਲੇ ਜਾਰੀ ਹੈ ਅੱਜ ਵੀ, ਤੇ ਪਿਛਲੀ ਦੀ ਜਿਹੜੀ ਅਕਾਊਂਟੇਬਿਲਿਟੀ ਹੈ ਉਹਦੇ ਲਈ ਦੁਨੀਆ 'ਚ ਅਨਫੋਰਚੂਨੇਟਲੀ ਜਿਸ ਕਿਸਮ ਦਾ ਮਾਹੌਲ ਈਵਨ ਅਮਰੀਕਾ ਦੇ ਵਿੱਚ ਵੀ ਚੇਂਜ ਆਫ ਰਜੀਮ ਨਾਲ ਹੋਇਆ ਹੈ ਜਾਂ ਯੂਰਪ ਦੇ ਵਿੱਚ ਜਿਸ ਕਿਸਮ ਦੀਆਂ ਹਕੂਮਤਾਂ ਜਿਹੜੀਆਂ ਆਈਆਂ ਨੇ, ਇਹ ਰੈਜ਼ੋਲੂਸ਼ਨ ਜ਼ਰੂਰ ਨੇ। ਅਸੀਂ ਵੀ ਆਪਣੀ ਇੱਕ
इखलाकी जिम्मेवारी समझते हैं। और मैं भैन अमनजोत कौर ਜਿਹੜੇ ਕਿ ਸਾਨੂੰ ਲਗਾਤਾਰਤਾ ਦੇ ਨਾਲ ਲਿਖਦੇ ਨੇ, ਉਹਨਾਂ ਦੀ ਜਿਹੜੀ ਅੱਜ ਆਈ ਈਮੇਲ ਹੈ ਉਹਨੂੰ ਵੀ ਇਸੇ ਸੈਗਮੈਂਟ ਦੇ ਵਿੱਚ ਜਿਹੜਾ ਹੈ ਉਹ ਐਕਨੋਲੇਜ ਕਰਨਾ ਚਾਹੁੰਦਾ, ਜਿਹਦੇ 'ਚ ਉਹਨਾਂ ਨੇ ਬੜੀ ਖੂਬਸੂਰਤੀ ਨਾਲ ਇਹ ਅੱਜ ਦੇ ਦਿਨ ਬਾਰੇ ਕਿਹਾ ਕਿ ਫਾਈਨਲੀ ਟੁਡੇ ਇਜ਼ ਦਾ ਇੰਟਰਨੈਸ਼ਨਲ ਡੇ ਆਫ ਡਿਸਅਪੀਅਰਡ ਐਂਡ ਵੀ ਮਸਟ ਰਿਮੈਂਬਰ thousands of innocent Sikhs disappeared by Indian state in fake encounters and killed off. I know a lady who has been looking for her brother since last 26 years and still hopes he must be alive. We cannot forget pains of our men, women, families. No human rights wala in India speaks for us. Time to form our own narratives and ecosystem. May God do divine justice. ਜਦੋਂ ਤੁਸੀਂ ਡਿਵਾਈਨ ਜਸਟਿਸ ਤੇ ਆ ਜਾਂਦੇ ਹੋ, ਇਸ ਤੋਂ ਜ਼ਾਹਰ ਹੈ ਕਿ ਜਿਸ ਸਿਸਟਮ ਦੇ ਥੱਲੇ ਤੁਹਾਡੇ ਨਾਲ ਜ਼ੁਲਮ ਹੋਏ ਨੇ, ਤੁਹਾਨੂੰ ਉਹਨਾਂ ਤੋਂ ਜਸਟਿਸ ਦੀ, ਇਨਸਾਫ ਦੀ ਕੋਈ ਆਸ ਨਹੀਂ ਹੁੰਦੀ, ਔਰ ਤੁਸੀਂ ਇਹੀ ਆਸ ਕਰਦੇ ਹੋ ਕਿ ਭਾਈ ਰੱਬ ਹੀ ਇਹਨਾਂ ਨੂੰ ਸਜ਼ਾ ਯਾਫਤਾ ਕਰੇ। ਪਰ ਮੈਂ ਇੱਥੇ ਜ਼ਰੂਰ ਕਹਿਣਾ ਚਾਹਾਂਗਾ ਕਿ ਵੀ ਜਿਹੜੀ ਸਾਡੀ ਵਿਲ ਹੈ, ਅਸੀਂ ਜਿੱਥੇ, ਔਰ ਮੈਂ ਇਸ ਦੇ ਲਈ ਹਮੇਸ਼ਾ ਹੀ ਜਿਹੜੇ ਜੂਸ਼ ਡਾਇਸਪੋਰਾ ਨੂੰ ਕ੍ਰੈਡਿਟ ਵੀ ਦਿੰਦਾ ਕਿ ਉਹਨਾਂ ਨੇ 1930s ਤੋਂ ਲੈ ਕੇ 40s ਤੱਕ ਜਿਹੜੇ ਜ਼ੁਲਮ ਨਾਜ਼ੀਆਂ ਨੇ ਕੀਤੇ, ਭਾਵੇਂ ਇਸ ਗੱਲ ਨੂੰ 80 ਸਾਲ ਬੀਤ ਚੁੱਕੇ ਨੇ, ਲੇਕਿਨ ਉਹਨਾਂ ਨੇ ਇਹ ਭੁੱਲਿਆ ਨਹੀਂ ਹੈ। ਅੱਜ ਵੀ ਜਿਹੜੇ 95 ਸਾਲ ਦੀ ਉਮਰ ਦੇ ਵੀ ਉਹ ਬੁੱਢੇ ਨਾਜ਼ੀ ਜਿਹੜੇ ਕਿਤੇ ਲੁਕੇ ਹੋਏ ਨੇ, ਉਹ ਉਹਨਾਂ ਨੂੰ ਲੱਭ ਕੇ ਜਿਹੜਾ ਆ ਉਹ ਵਾਪਸ ਇਜ਼ਰਾਈਲ ਵੀ ਲਿਜਾਂਦੇ ਨੇ, ਜਾਂ ਉਹਨਾਂ ਦੇ ਦੇਸ਼ਾਂ 'ਚੋਂ ਕੋਸ਼ਿਸ਼ ਕਰਦੇ ਨੇ ਕਿ ਉਹਨਾਂ ਦੇ ਅਗੇਂਸਟ ਟਰਾਇਲ ਹੋਏ। ਸੋ ਅਸੀਂ ਸਮਝਦੇ ਹਾਂ ਕਿ ਸਾਡੇ ਨਾਲ ਜਾਂ ਸਾਡੇ ਕਸ਼ਮੀਰੀ ਭਰਾਵਾਂ ਭੈਣਾਂ ਨਾਲ ਜੋ ਕੁਝ ਚੱਲ ਰਿਹਾ, ਅਸੀਂ ਇਸ ਲਈ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਅਸੀਂ ਗਿਵ ਅਪ ਨਹੀਂ ਕਰਾਂਗੇ। ਅਸੀਂ ਇੰਟਰਨੈਸ਼ਨਲ ਫੋਰਮ ਤੇ ਵੀ ਇਹਨਾਂ ਨੂੰ, ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਇੰਟਰਨੈਸ਼ਨਲ ਕ੍ਰਿਮੀਨਲ ਕੋਰਟ, ਇਸ ਲੈਵਲ ਦੇ ਉੱਤੇ ਵੀ ਇਹਨਾਂ ਨੂੰ ਅਸੀਂ ਜਵਾਬਦੇਹ ਬਣਾਵਾਂਗੇ। ਸੋ ਸਾਡਾ ਰਿਜ਼ੋਲਵ ਇਹਦੇ ਬਾਵਜੂਦ ਕਿ ਡੈਮੋਕ੍ਰੇਸੀਜ਼ ਦੇ ਨਾਂ ਥੱਲੇ ਜੋ ਹੋ ਰਿਹਾ ਹੈ ਉਹਨੂੰ ਹਾਈਡ ਵੀ ਕੀਤਾ ਜਾਂਦਾ ਹੈ, ਉਹਨੂੰ ਜਿਹੜੇ ਜਿਨ੍ਹਾਂ ਦੇ ਉੱਤੇ ਜ਼ੁਲਮ ਕੀਤੇ ਜਾਂਦੇ ਨੇ ਰਾਦਰ ਹਕੂਮਤੀ ਪ੍ਰੋਪੇਗੈਂਡਾ, ਉਹਨਾਂ ਨੂੰ ਹੀ ਅੱਤਵਾਦੀ ਔਰ ਟੈਰਰਿਸਟ ਔਰ ਦੂਸਰਾ ਬਣਾ ਕੇ ਉਹਨਾਂ ਨੂੰ ਰਾਦਰ ਉਹਦਾ ਕਾਰਨ ਦੱਸਦੇ ਨੇ, ਔਰ ਬਜਾਏ ਕਿ ਉਹਦੀ ਖੁਦ ਰਿਸਪੌਂਸਿਬਿਲਟੀ ਓਨ ਕਰਨ, ਉਹ ਪੁਲਿਸ ਆਫੀਸਰਸ ਹੋਣ, ਮਿਲਟਰੀ ਦੇ ਜਿਹੜੇ ਲੋਕ ਨੇ ਜ਼ੁਲਮ ਕਰਨ ਵਾਲੇ, ਉਹਨਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਪਹਿਲਾਂ ਹੀ ਲਾਅ ਬਣੇ ਹੋਏ ਨੇ। ਜਿਹੜਾ ਆਰਮਡ ਫੋਰਸਿਸ ਪ੍ਰੋਟੈਕਸ਼ਨ ਐਕਟ ਹੈ, ਜਿਹਦੇ ਥੱਲੇ ਨਾਰਥ ਈਸਟ ਜਿੰਨੀਆਂ ਜ਼ਿਆਦਾ ਉਹਨਾਂ ਨੇ ਕੀਤੇ ਜ਼ੁਲਮ, ਉਨੀਆਂ ਜ਼ਿਆਦਾ ਪ੍ਰਮੋਸ਼ਨਸ ਹੋਈਆਂ। ਇਹੀ ਹਾਲ ਅੱਜ ਕਸ਼ਮੀਰ 'ਚ ਹੈ, ਇਹੀ ਹਾਲ ਪੰਜਾਬ 'ਚ ਹੈ। ਪਰ ਇਸ ਚਰਚਾ ਨੂੰ ਅਸੀਂ ਅੱਗੇ ਵੀ ਕਰਾਂਗੇ ਤੁਹਾਡੇ। ਜੀ ਬਿਲਕੁਲ, ਜਿਵੇਂ ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਹੈ ਡਿਵਾਈਨ ਜਸਟਿਸ ਦੀ, ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਫਿਰ ਜਦੋਂ ਅੱਤ ਹੋ ਜਾਂਦੀ ਹੈ, ਫਿਰ ਜਿਹੜੇ ਲੋਕ ਨੇ ਉਹ ਰੱਬ ਵੱਲ ਦੇਖਦੇ ਆ ਵੀ ਹੁਣ ਰੱਬ ਹੀ ਬੋੜੀ ਕਰੂਗਾ। ਪਰ ਜੇ ਦੁਨਿਆਵੀ ਤੌਰ ਤੇ ਦੇਖਣਾ ਹੋਵੇ, ਜੇ ਅੱਜ ਦੇ ਹਾਲਾਤ ਦੇਖਣੇ ਹੋਣ, ਅਸੀਂ ਰੀਸੈਂਟਲੀ ਦੇਖਿਆ ਜਿਹੜੇ ਕਾਂਗਰਸ ਦੇ ਆਗੂ ਹੈਗੇ ਆ ਰਾਹੁਲ ਗਾਂਧੀ, ਉਹ ਯੂਰਪ ਦੇ ਵਿੱਚ ਉਹਨਾਂ ਦਾ ਇਹ ਕਹਿਣਾ ਕਿ 1984 ਦੇ ਵਿੱਚ ਜੋ ਨਸਲਕੁਸ਼ੀ ਹੋਈ ਹੈ ਉਹਦੇ ਵਿੱਚ ਕਾਂਗਰਸ ਪਾਰਟੀ ਦੀ ਕੋਈ ਸ਼ਮੂਲੀਅਤ ਨਹੀਂ ਹੈਗੀ। ਇੱਕ ਹਕੂਮਤ ਦਾ ਜੋ ਨਜ਼ਰੀਆ ਹੈਗਾ ਜਾਂ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਜਿਸ ਨਜ਼ਰੀਏ ਨਾਲ ਉਹ ਇਸ ਸਾਰੀ ਸਿਚੁਏਸ਼ਨ ਨੂੰ ਦੇਖ ਰਹੇ ਨੇ ਇਸ ਵਕਤ, ਉਹ ਇਹ ਹੈਗੀ ਹੈ। ਫਿਰ ਅੱਜ ਜਦੋਂ ਅਸੀਂ ਡਿਸਅਪੀਅਰੈਂਸਿਸ ਦੀ ਗੱਲ ਕਰ ਰਹੇ ਹਾਂ, ਅਣਪਛਾਤੀਆਂ ਲਾਸ਼ਾਂ ਜੋ ਪੰਜਾਬ ਦੇ ਵਿੱਚ ਖਾਸ ਤੌਰ ਤੇ ਜਿਨ੍ਹਾਂ ਨੂੰ ਬਣਾਇਆ ਗਿਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤਾਦਾਦ, ਜਦੋਂ ਅਸੀਂ 1984 ਤੋਂ ਲੈ ਕੇ 95 ਤੱਕ ਦਾ ਸਮਾਂ ਦੇਖਦੇ ਹਾਂ, ਉਹਦੇ 'ਚ ਜਸਵੰਤ ਸਿੰਘ ਖਾਲੜਾ ਦਾ ਮੈਂਸ਼ਨ ਨਾ ਹੋਵੇ, ਇਹ ਵੀ ਗੱਲ ਨਹੀਂ ਬਣਦੀ। ਉਹਨਾਂ ਦਾ ਵੀ ਜਿਹੜਾ ਸ਼ਹਾਦਤ ਦਾ ਦਿਨ ਹੈਗਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਸਾਹਮਣੇ ਆ। ਸੋ ਜਸਵੰਤ ਸਿੰਘ ਖਾਲੜਾ ਵੱਲੋਂ ਜਿਹੜੀਆਂ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦੇਣ ਦੀ ਗੱਲ ਕੀਤੀ ਗਈ ਤੇ ਉਹਨਾਂ ਨੂੰ ਵੀ ਮੁੜ ਕੇ ਇਵੈਂਚੁਅਲੀ ਇੱਕ ਅਣਪਛਾਤੀ ਲਾਸ਼ ਬਣਾ ਦਿੱਤਾ ਗਿਆ, ਉਹਨੂੰ ਤੁਸੀਂ ਹਕੂਮਤ ਦੇ ਖਾਤੇ ਵਿੱਚ ਪਾਓ ਜਾਂ ਜਿਵੇਂ ਵੀ ਉਹ ਤੁਸੀਂ ਕਰਦੇ ਹੋ। ਤੇ ਓਵਰਆਲ ਇਹ ਜਿਹੜੀ ਸਿਚੁਏਸ਼ਨ ਹੈਗੀ ਹੈ, ਇਹਨੂੰ ਜੇ ਅਸੀਂ ਵਰਲਡਲੀ ਲੈਵਲ ਤੇ ਦੁਨਿਆਵੀ ਤੌਰ ਤੇ ਦੇਖਣਾ ਹੋਵੇ ਤਾਂ ਕੀ ਕਰਨ ਦੀ ਲੋੜ ਹੈਗੀ ਹੈ ਕਿ ਜਿੱਥੇ ਹਕੂਮਤ ਦਾ ਵਰਤਾਰਾ ਇਹ ਹੋਵੇ ਤੇ ਆਪਣੇ ਹੱਕਾਂ ਦੀ ਗੱਲ ਕਰਨ ਵਾਲੇ ਜਸਵੰਤ ਸਿੰਘ ਖਾਲੜਾ ਵਰਗੇ ਜਿਹੜੇ ਉਹਨਾਂ ਨੂੰ ਸ਼ਹੀਦ ਬਣਾ ਦਿੱਤਾ ਜਾਂਦਾ ਹੋਵੇ, ਉੱਥੇ ਅਸੀਂ ਕੀ ਕਰ ਸਕਦੇ ਹਾਂ? ਦੇਖੋ, ਪਹਿਲੀ ਗੱਲ ਤਾਂ ਡਿਨਾਈਲ ਦੀ ਤੁਸੀਂ ਕੀਤੀ। ਰਾਹੁਲ ਗਾਂਧੀ ਨੇ ਜਿਹੜਾ ਹੈ ਉਹ ਕਾਂਗਰਸ ਪਾਰਟੀ ਦੀ ਉਹਦੇ ਸ਼ਮੂਲੀਅਤ, ਕਾਂਗਰਸ ਦਾ ਮਤਲਬ ਉਹਦਾ ਪਿਓ ਹੈ ਰਾਜੀਵ ਗਾਂਧੀ, ਉਸ ਤੋਂ ਉਹਨੇ ਹੱਥ ਧੋਤੇ। ਔਰ ਮੈਂ ਸਮਝਦਾ ਵੀ ਇਹ
ਗੁਲਾਮੀ ਔਰ ਜ਼ਲਾਲਤ ਦੀ ਹੱਦ ਹੈ ਕਿ ਇੱਕ ਵੱਡੀ ਪੱਗ ਬੰਨ ਕੇ ਪੰਜਾਬ ਦੇ ਚੀਫ ਮਿਨਿਸਟਰ ਦੀ ਕੁਰਸੀ ਤੇ ਬੈਠਾ ਜਿਹੜਾ ਆਪਣੇ ਆਪ ਨੂੰ ਪਟਿਆਲਾ ਸ਼ਾਹੀ ਘਰਾਣੇ ਦਾ ਔਰ ਰਾਜ ਘਰਾਣੇ ਦਾ ਜਿਹੜਾ ਹੈ ਉਹ ਪਿਛੋਕੜ ਦੱਸਦਾ ਹੈ, ਉਹ ਇੱਕਦਮ ਉਸ ਰਾਹੁਲ ਗਾਂਧੀ ਦੇ ਬਿਆਨ ਦੇ ਹਮਾਇਤ 'ਚ ਖਲੋ ਜਾਂਦਾ ਹੈ ਕਿ ਨਾ 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 ਜਗਦੀਸ਼ ਟਾਈਟਲਰ, ਸੱਜਣ ਕੁਮਾਰ, HKL ਭਗਤ ਜਾਂ ਪ੍ਰਕਾਸ਼ ਸ਼ਾਸਤਰੀ, ਇਹ ਇੰਡੀਵਿਜੂਅਲੀ ਇਹਨਾਂ ਨੇ ਕੀਤਾ, ਕਾਂਗਰਸ ਦਾ ਕੋਈ ਲਾਗਾ ਦੇਗਾ ਨਹੀਂ। ਇਹ ਇਵੇਂ ਹੀ ਹੈ ਜਿਵੇਂ ਕੋਈ ਇਹ ਕਹੇ ਕਿ ਜੇ ਕਿਸੇ ਨੇ ਮਰਡਰ ਕੀਤਾ ਉਹਨੇ ਕਿਹਾ ਮੈਂ ਥੋੜੀ ਕੀਤਾ, ਮੇਰੇ ਹੱਥਾਂ ਨੇ ਕੀਤਾ। ਸੋ ਜ਼ਾਹਰ ਹੈ ਕਿ ਵੀ ਇਹ ਉਹੀ ਕਾਤਲ ਜਿਨ੍ਹਾਂ ਨੂੰ ਬਾਅਦ 'ਚ ਨਾ ਸਿਰਫ MP ਦੀ ਟਿਕਟ ਦਿੱਤੀ ਗਈ ਦੁਬਾਰਾ, ਉਹ ਜਿਹੜੇ ਨੇ ਮਿਨਿਸਟਰ ਵੀ ਬਣਾਏ ਗਏ ਔਰ ਅੱਜ ਤੱਕ ਵੀ ਹੁਣ ਵੀ ਮੱਧ ਪ੍ਰਦੇਸ਼ ਦੇ ਵਿੱਚ ਇਹਨਾਂ ਦੀ ਚੋਣ ਮੁਹਿੰਮ ਦਾ ਇੰਚਾਰਜ ਕਮਲਨਾਥ, ਜਿਹਨੇ ਗੁਰਦੁਆਰਾ ਰਕਾਬਗੰਜ ਦੇ ਬਾਹਰ ਭੀੜ ਨੂੰ ਲੀਡ ਕੀਤਾ, ਜਿਨ੍ਹਾਂ ਨੇ 3 ਸਿੱਖਾਂ ਨੂੰ ਲਿੰਚ ਕੀਤਾ। ਇਸੇ ਤਰ੍ਹਾਂ ਜਗਦੀਸ਼ ਟਾਈਟਲਰ, ਜਿਹਨੂੰ ਬਿਹਾਰ ਦਾ ਚੋਣ ਪ੍ਰਭਾਰੀ ਜਿਹੜਾ ਸ਼ਬਦ ਇਸਤੇਮਾਲ ਕਰਦੇ ਨੇ, ਉਹ ਬਣਾਇਆ ਗਿਆ ਸੀ। ਸੋ ਜ਼ਾਹਰ ਹੈ ਕਿ ਵੀ ਅੱਜ ਵੀ 32-33 ਸਾਲ ਬਾਅਦ ਵੀ ਜਾਂ 34 ਸਾਲ ਬਾਅਦ ਵੀ ਉਹਨਾਂ ਨੂੰ ਇਸ ਲਈ, ਕਿਉਂਕਿ ਉਹਨਾਂ ਨੂੰ ਇਹ ਫੀਅਰ ਵੀ ਹੁੰਦਾ ਹੈ ਕਿ ਕਿਤੇ ਉਹ ਜ਼ਬਾਨ ਨਾ ਖੋਲਣ ਔਰ ਨਵਾਜਣਾ ਵੀ ਹੁੰਦਾ ਹੈ, ਭਾਵੇਂ ਕਿ ਰਾਜੀਵ ਗਾਂਧੀ ਖੁਦ ਅਲਟੀਮੇਟਲੀ ਆਪਣੇ ਉਸ ਕਿਸਮ ਦੀ ਜਿਹੜੀ ਦਹਿਸ਼ਤਗਰਦੀ ਜਿਹੜੀ ਉਹਨੇ ਖੜੀ ਕੀਤੀ, ਉਹਦੀ ਮਾਂ ਨੇ ਸ੍ਰੀਲੰਕਾ 'ਚ ਖੜੀ ਕੀਤੀ ਸੀ, ਪ੍ਰਭਾਕਰਨ ਔਰ ਰਾਹ ਨੇ ਟ੍ਰੇਨਡ ਕਰਕੇ ਲਿਟੇ ਵਾਲਿਆਂ ਨੂੰ, ਉਸ ਦਾ ਹੀ ਸ਼ਿਕਾਰ ਹੋਇਆ। ਸੋ ਜ਼ਾਹਿਰ ਹੈ ਕਿ ਜਦੋਂ ਅਸੀਂ ਪੰਜਾਬ ਦੇ ਕੰਟੈਕਸਟ ਤੁਸੀਂ ਇਹ ਔਰ ਸਰ ਜਸਵੰਤ ਸਿੰਘ ਖਾਲੜਾ ਜਿਹੜੇ ਮਨੁੱਖੀ ਹੱਕਾਂ ਦੇ ਮਸੀਹਾ ਵੀ ਨੇ ਔਰ ਪੰਜਾਬ ਦੇ ਵਿੱਚ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦੇਣ ਵਾਲੇ ਯੋਧੇ ਦੇ ਤੌਰ ਤੇ ਉਹਨਾਂ ਨੂੰ ਹਮੇਸ਼ਾ ਯਾਦ ਕੀਤਾ ਜਾਏਗਾ। ਉਹਨਾਂ ਦਾ ਸ਼ਹੀਦੀ ਦਿਨ ਵੀ 6 ਸਤੰਬਰ ਨੂੰ ਆ ਰਿਹਾ, ਕਿਉਂਕਿ 6 ਸਤੰਬਰ 1995 ਨੂੰ ਉਹਨਾਂ ਨੂੰ ਵੀ, ਜਿਨ੍ਹਾਂ ਨੇ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ, ਜਿਨ੍ਹਾਂ ਨੂੰ ਉਹਨਾਂ ਨੇ 3 ਸ਼ਮਸ਼ਾਨ ਘਾਟਾਂ ਦੇ ਵਿੱਚ ਜਾ ਕੇ ਲੱਕੜ ਦਾ ਰਿਕਾਰਡ ਜਿਹੜਾ ਕਿ ਮਿਊਨਿਸਪਲ ਕਮੇਟੀ ਇਸ਼ੂ ਕਰਦੀ ਹੈ, ਉਹਦੇ ਆਧਾਰ ਦੇ ਉੱਤੇ ਹਜ਼ਾਰਾਂ ਅਣਪਛਾਤੀਆਂ ਲਾਸ਼ਾਂ ਜਿਨ੍ਹਾਂ ਨੂੰ ਕਿਹਾ ਗਿਆ ਸੀ ਉਹਨਾਂ ਨੂੰ ਪਛਾਣ ਦਿੱਤੀ। ਖੁਦ ਵੀ ਉਹ ਅਣਪਛਾਤੀ ਲਾਸ਼ ਬਣਾ ਦਿੱਤੇ ਗਏ। ਅਸੀਂ ਵੇਰਵੇ ਨਾਲ ਉਹਦਾ ਜ਼ਿਕਰ ਕਰਾਂਗੇ। ਲੇਕਿਨ ਮੈਂ ਸਮਝਦਾ ਵੀ ਭਾਰਤ ਦੇ ਵਿੱਚ ਮਨੁੱਖੀ ਹੱਕਾਂ ਦੇ ਇਤਿਹਾਸ ਬਾਰੇ ਜੇ ਮੈਂ ਬਹੁਤੇ ਵੇਰਵੇ 'ਚ ਨਾ ਵੀ ਜਾਵਾਂ, ਪੰਜਾਬ ਦੇ ਕੰਟੈਕਸਟ 'ਚ ਕਰਾਂ, ਤੇ ਫਿਰ ਸੁਪਰੀਮ ਕੋਰਟ ਦੇ ਰਿਟਾਇਰਡ ਜਸਟਿਸ, ਚੀਫ ਜਸਟਿਸ ਤਾਰਕੁੰਡੇ, ਉਹ ਮੈਂ ਪਿਤਾਮਾ ਕਹਾਂਗਾ ਉਹਨਾਂ ਨੂੰ 80s ਦੇ ਵਿੱਚ, ਕਿਉਂਕਿ ਸਭ ਤੋਂ ਪਹਿਲਾਂ ਉਹਨਾਂ ਦੀ ਅਗਵਾਈ ਦੇ ਵਿੱਚ ਪੀਪਲਜ਼ ਯੂਨੀਅਨ ਫॉर ਸਿਵਲ ਲਿਬਰਟੀਜ਼ ਵਾਲੇ ਦਿੱਲੀ ਵਾਲਾ ਗਰੁੱਪ ਜਿਹੜਾ ਉਹ ਪੰਜਾਬ ਦੇ ਵਿੱਚ ਆਇਆ। ਭਾਵੇਂ ਇਹ ਖੱਬੇ ਪੱਖੀ ਵਿਚਾਰਧਾਰਾ ਵਾਲੇ ਸਨ, ਪਰ ਇਹਨਾਂ ਨੇ ਜੂਨ 84 ਤੋਂ ਇੱਕਦਮ ਬਾਅਦ ਪੰਜਾਬ 'ਚ ਆ ਕੇ, ਜਦੋਂ ਕਿ ਪੰਜਾਬ ਫੌਜ ਦੇ ਹਵਾਲੇ ਸੀ, ਕੋਈ ਪੱਤਾ ਵੀ ਨਹੀਂ ਸੀ ਹਿੱਲਦਾ, ਫੌਜ ਦੀ ਮਰਜ਼ੀ ਤੋਂ ਬਿਨਾਂ ਜ਼ੁਲਮ ਚੱਲ ਰਹੇ ਸੀ, ਔਰ ਉਹਨਾਂ ਨੇ ਜਾ ਕੇ ਪਿੰਡਾਂ ਦੇ ਵਿੱਚ ਜਿੱਥੇ ਜਿੱਥੇ ਜੂਨ 84 ਦੇ ਘੱਲੂਘਾਰੇ ਦੇ ਮਾਰੇ ਗਏ ਜਿਹੜੇ ਸਿੱਖ ਬੀਬੀਆਂ, ਬੱਚੇ ਔਰ ਮਰਦ ਸਨ, ਉਹਨਾਂ ਦੇ ਆਧਾਰਿਤ ਪਹਿਲੀ ਰਿਪੋਰਟ ਆਪਰੇਸ਼ਨ ਇਨ ਪੰਜਾਬ ਜਿਹੜੀ ਹੈ ਉਹ ਤਿਆਰ ਕੀਤੀ ਔਰ ਉਸ ਦੇ ਉੱਤੇ ਫੌਰਨ ਪਾਬੰਦੀ ਲਾ ਦਿੱਤੀ ਗਈ। ਪਰ ਉਸ ਦੀ ਕਿਉਂਕਿ ਕਾਪੀ ਬਾਹਰ ਆ ਗਈ ਸੀ, ਬਾਹਰਲੀਆਂ ਸਿੱਖ ਜਥੇਬੰਦੀਆਂ ਨੇ ਉਸ ਨੂੰ ਜਿਹੜਾ ਫਰਦਰ ਉਸ ਦੀ ਪੰਜਾਬੀ ਵੀ ਕਰਵਾਈ ਔਰ ਉਹ ਜਿਹੜੀ ਹੈ ਕੀਤਾ। ਔਰ ਸੈਕੰਡਲੀ ਨਵੰਬਰ 84 ਦੀ ਸਿੱਖ ਨਸਲਕੁਸ਼ੀ, ਜਿਸ ਤੋਂ ਅੱਜ ਰਾਜੀਵ ਦਾ ਛੋਕਰਾ ਰਾਹੁਲ ਗਾਂਧੀ ਮੁਨਕਰ ਹੋ ਰਿਹਾ, ਇਸ ਦਾ ਕ੍ਰੈਡਿਟ ਵੀ ਦਿੱਲੀ ਵਿਚਲੀਆਂ ਇਹਨਾਂ ਪੀਪਲਜ਼ ਯੂਨੀਅਨ ਫॉर ਸਿਵਲ ਲਿਬਰਟੀ ਔਰ ਸਿਟੀਜ਼ਨਸ ਫॉर ਡੈਮੋਕ੍ਰੇਸੀ CFD ਨੂੰ ਜਾਂਦਾ ਹੈ ਕਿ ਉਹਨਾਂ ਨੇ ਹੂ ਆਰ ਦਾ ਗਿਲਟੀ ਰਿਪੋਰਟ ਦੇ ਥੱਲੇ ਜਿਨ੍ਹਾਂ ਦੇ ਨਾਂ ਹੁਣੇ ਲੈ ਗਏ ਨੇ ਬੁੱਚੜਸ ਦੇ, ਕਾਤਲਾਂ ਦੇ, ਔਰ ਇਸ ਤੋਂ ਇਲਾਵਾ 30 ਤੋਂ ਜ਼ਿਆਦਾ ਹੋਰ ਵੱਡੇ ਕਾਰਕੁਨ ਜਿਨ੍ਹਾਂ ਦੇ ਵਿੱਚ RSS ਦੇ ਔਰ ਕਾਂਗਰਸ ਦੇ ਆਗੂ, ਲੋਕਲ ਲੀਡਰ ਔਰ ਅਪਰ ਲੈਵਲ ਦੇ ਉੱਤੇ ਜਿਹੜਾ ਰਾਜੀਵ ਗਾਂਧੀ ਵਾਲੀ ਇਸ਼ਾਰਾ ਸੀ ਕਿ ਕਿਸ ਲੈਵਲ ਦੇ ਉੱਤੇ ਜਾ ਕੇ ਇਹ ਸਾਰਾ ਕੀਤਾ ਗਿਆ। ਔਰ ਰਾਜੀਵ ਗਾਂਧੀ ਨੇ ਬੜੇ ਫਖਰ ਦੇ ਨਾਲ ਫਿਰ ਆਪਣਾ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਜਿਹੜੀ ਪਹਿਲੀ ਪਬਲਿਕ ਰੈਲੀ ਕੀਤੀ, ਉਸ ਦੇ ਵਿੱਚ ਉਸਨੇ ਬੜੇ ਹੰਕਾਰ ਦੇ ਨਾਲ ਕਿਹਾ ਕਿ ਜਬ ਕੋਈ ਬੜਾ ਵ੍ਰਿਕਸ਼ ਗਿਰਤਾ ਹੈ ਤਾਂ ਧਰਤੀ ਕਾਂਪਤੀ ਹੈ। ਸੋ ਜ਼ਾਹਿਰ ਹੈ ਕਿ ਸਿੱਖ ਨਸਲਕੁਸ਼ੀ ਦਾ, ਔਰ ਇਹ ਸਿੱਖਾਂ ਦੀ ਨਸਲਕੁਸ਼ੀ ਜਾਂ ਕਿਉਂਕਿ ਅੱਜ ਅਸੀਂ ਡਿਸਅਪੀਅਰੈਂਸ ਦੇ ਉੱਤੇ ਗੱਲ ਕਰ ਰਹੇ ਹਾਂ, ਇਹ ਕੋਈ ਜੂਨ 84 ਦੇ ਨਾਲ ਸ਼ੁਰੂ ਨਹੀਂ ਹੋਇਆ। ਅਸੀਂ ਦੇਖਦੇ ਹਾਂ ਕਿ ਪਹਿਲਾ ਜਿਹੜਾ ਟਾਰਚਰ ਕਰਕੇ ਡੈਥ ਹੈ ਭਾਈ ਕੁਲਵੰਤ ਸਿੰਘ ਨਾਗੋਕੇ, ਜਿਹੜੇ ਕਿ ਖਲਚੀਆਂ ਪਿੰਡ ਦੇ ਵਿੱਚ ਜਿਹੜਾ GT ਰੋਡ ਜਲੰਧਰ ਅੰਮ੍ਰਿਤਸਰ ਰੋਡ ਤੇ ਹੈ, ਉਹ ਆਪਣਾ ਟਰੈਕਟਰ ਠੀਕ ਕਰਵਾਉਣ ਆਏ, ਉਹਨਾਂ ਨੂੰ ਚੁੱਕ ਕੇ ਟਾਰਚਰ ਕਰਕੇ ਮਾਰਿਆ ਗਿਆ। ਪਰ ਇਸ ਪੀਰੀਅਡ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਰਾਜਸਥਾਨ ਗਵਰਨਮੈਂਟ ਨੇ ਆਫੀਸ਼ੀਅਲੀ, ਔਰ ਇਹ 82 ਤੋਂ 84 ਦੇ ਵਿਚਾਲੇ ਦਾ ਟਾਈਮ ਹੈ,
ਪੰਜਾਬ ਗਵਰਨਮੈਂਟ ਨੂੰ ਉਹਨਾਂ ਨੇ ਕਿਹਾ ਕਿ ਇੰਨੇ 100 ਲਾਸ਼ਾਂ ਜਿਹੜੀ ਰਾਜਸਥਾਨ ਕੈਨਾਲ ਹੈ ਉਹਦੇ ਵਿੱਚ ਸਾਨੂੰ ਇਹਨਾਂ ਦਿਨਾਂ ਦੇ ਵਿੱਚ ਆਈਆਂ ਨੇ, ਔਰ ਇੱਕ ਲਾਸ਼ ਨੂੰ ਕੱਢਣ ਔਰ ਡਿਸਪੋਜ਼ ਆਫ ਕਰਨ ਤੇ ਇੰਨਾ ਸਾਡਾ ਖਰਚ ਹੁੰਦਾ ਹੈ, ਔਰ ਇਹ ਸਾਨੂੰ ਤੁਸੀਂ ਦਿਓ। ਔਰ ਉਦੋਂ ਇਹ ਗੱਲ ਸਾਹਮਣੇ ਆ ਗਈ ਸੀ ਕਿ ਜਿਹੜੀ ਡਿਸਅਪੀਅਰੈਂਸਿਸ ਦੀ ਗੱਲ ਹੈ ਇਹ ਇਨਫੈਕਟ ਉਸ ਪੀਰੀਅਡ 'ਚ ਸ਼ੁਰੂ ਹੋਈ, ਔਰ ਰਾਦਰ 90s ਦੇ ਵਿੱਚ ਤਾਂ ਇਹ ਫਿਨੋਮੀਨਾ ਇਸ ਹੱਦ ਤੱਕ ਪਹੁੰਚ ਗਿਆ ਹੈ ਕਿ ਪਾਇਨੀਅਰ ਇੱਕ ਮੈਗਜ਼ੀਨ ਜਿਹਨੇ ਕਿ ਬੇਸ਼ੱਕ ਉਸ ਦੇ ਉੱਤੇ ਉਸ ਵੇਲੇ ਐਂਟਾਈ ਕਾਂਗਰਸ ਲੋਕ ਸੀ, ਲੇਕਿਨ ਉਸ ਦਾ ਇੱਕ ਐਡੀਟੋਰੀਅਲ ਸੀ ਹੂ ਡੰਪਡ ਦਾ ਬੋਡੀਜ਼, ਕਿ ਇਹ ਗਿਣਤੀ ਜਿਹੜੀ ਹੈ ਫਿਰ ਹਜ਼ਾਰਾਂ ਦੇ ਵਿੱਚ ਹੀ ਚਲੀ ਗਈ, ਕਿਉਂਕਿ ਗੱਲ ਸਿਰਫ ਸਿਵਿਆਂ 'ਚ ਲਿਜਾ ਕੇ ਅਣਪਛਾਤੀਆਂ ਲਾਸ਼ਾਂ ਦੀ ਗੱਲ ਨਹੀਂ ਸੀ। ਉਹ ਫਿਰ ਜਿਹੜੇ ਨੇ ਮਾਰ ਕੇ ਉਹ ਭਾਵੇਂ ਪੁਲਾਂ ਦੇ ਕੰਢਿਆਂ ਦੇ ਉੱਤੇ, ਪੁਲਾਂ ਦੇ ਉੱਤੇ, ਰੋਈ ਦੇ ਵਿੱਚ ਉਹਨਾਂ ਡੈੱਡ ਬੋਡੀਜ਼ ਨੂੰ ਜਿਨ੍ਹਾਂ ਨੂੰ ਉਹ ਸਾੜ ਨਹੀਂ ਸੀ ਸਕਦੇ, ਉਹਨਾਂ ਨੂੰ ਜਿਹੜਾ ਉਹ ਦਰਿਆਵਾਂ ਦੇ ਵਿੱਚ, ਨਹਿਰਾਂ ਦੇ ਵਿੱਚ, ਔਰ ਇਹੀ ਹਸ਼ਰ ਜਸਵੰਤ ਸਿੰਘ ਖਾਲੜਾ ਦਾ ਵੀ ਹੋਇਆ ਜਦੋਂ ਉਹਨਾਂ ਨੂੰ ਚੁੱਕਿਆ ਵੀ ਗਿਆ। ਅਜੀਤ ਸੰਧੂ, KP ਗਿੱਲ ਸਿੱਧੇ ਤੌਰ ਤੇ ਇਨਵੋਲਵ ਸੀ। ਉਹਨਾਂ ਨੇ ਕਿਹਾ ਕਿ ਭਾਈ ਤੂੰ ਜੇ ਆਪਣਾ ਕੰਮ ਨਹੀਂ ਛੱਡੇਗਾ ਤੇ ਫਿਰ ਹਰੀਕੇ ਦੇ ਵਿੱਚ ਜਿਹੜੀਆਂ ਮੱਛੀਆਂ ਨੇ ਉਹ ਤੇਰੇ ਮਾਸ ਨੂੰ ਤਰਸਦੀਆਂ ਨੇ। ਸੋ ਜ਼ਾਹਰ ਹੈ ਵੀ ਉਹਨਾਂ ਦੀ ਨੂੰ ਵੀ ਜਿਹੜਾ ਉਸ ਜਿਹੜੀ ਨੀਤੀ ਸਰਕਾਰ ਦੀ ਸੀ ਡੰਪ ਕਰਨ ਦੀ, ਮਾਰਨ ਦੀ, ਅਣਪਛਾਤੀਆਂ ਲਾਸ਼ਾਂ ਕਹਿ ਕੇ ਸਾੜਨ ਦੀ, ਉਹ ਉਸ ਦੇ ਹਵਾਲੇ ਕੀਤਾ। ਔਰ ਉਹਦੇ ਨਾਲ ਨਾਲ ਮੈਂ ਸਮਝਦਾ ਵੀ ਕਿਉਂਕਿ ਅੱਜ ਅਸੀਂ ਮਨੁੱਖੀ ਹੱਕਾਂ ਦੀ ਔਰ ਡਿਸਐਪੀਅਰਡ ਦੀ ਗੱਲ ਕਰ ਰਹੇ ਹਾਂ, ਇਸ ਦੇ ਵਿੱਚ ਕਾਫੀ ਵੱਡਾ ਰੋਲ ਜਿਹੜਾ ਪੰਜਾਬ ਹਿਊਮਨ ਰਾਈਟਸ ਮੂਵਮੈਂਟ ਦੀ ਫਾਊਂਡਿੰਗ ਹੈ ਉਹਦੇ 'ਚ ਜਿਹੜਾ PHR ਉਹ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ, ਜਿਸ ਦੇ ਜਸਟਿਸ ਅਜੀਤ ਸਿੰਘ ਬੈਂਸ ਔਰ ਪਹਿਲੀ ਸਟੇਜਿਸ ਤੇ DS ਗਿੱਲ ਜਿਹੜੇ ਉਹਨਾਂ ਦੇ ਸਾਥੀ ਸਨ, ਫਿਰ ਆਪਸ 'ਚ ਜਿਹੜਾ ਉਹਨਾਂ ਦਾ ਤਕਰਾਰ ਹੋਇਆ ਔਰ ਉਹਦੇ 'ਚੋਂ IHR ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਲੁਧਿਆਣੇ 'ਚ ਉਹਨਾਂ ਨੇ ਸ਼ੁਰੂ ਕੀਤੀ। ਉਹਨਾਂ ਨੇ ਵੀ ਮਨੁੱਖੀ ਹੱਕਾਂ ਦੇ ਪਿੱਛੇ ਕਾਫੀ ਅੱਛਾ ਕੰਮ ਕੀਤਾ। ਫਿਰ ਰਾਮ ਨਾਰਾਇਣ ਕੁਮਾਰ, ਬੇਸ਼ੱਕ ਉਹਨਾਂ ਨਾਲ ਸਾਡੇ ਵੀ ਕੁਝ ਮਤਭੇਦ ਸੀ ਕੁਝ ਇਸ਼ੂਜ਼ ਤੇ, ਉਹ ਨਾਰਥ ਈਸਟ 'ਚੋਂ ਆਏ ਔਰ ਪੰਜਾਬ ਦੇ ਵਿੱਚ ਜਿਹੜੀ ਸਾਰੀ ਟੀਮ ਜਸਵੰਤ ਸਿੰਘ ਖਾਲੜਾ ਜਾਂ ਜਸਪਾਲ ਸਿੰਘ ਢਿੱਲੋਂ ਜਿਹੜੇ ਭਾਵੇਂ ਬਾਅਦ ਦੇ ਵਿੱਚ ਸ਼ਾਇਦ ਹੁਣ ਬਾਦਲ ਅਕਾਲੀ ਦਲ ਚਲੇ ਗਏ ਜਾਂ ਬਿਲਕੁਲ, ਇਹਨਾਂ ਨੇ ਵੀ ਜਿਹੜਾ ਮਨੁੱਖੀ ਹੱਕਾਂ ਦਾ ਝੰਡਾ ਬਰਦਾਰ ਜਸਵੰਤ ਸਿੰਘ ਖਾਲੜਾ ਜਿਹੜੇ ਨੇ ਉਹ ਅਕਾਲੀ ਦਲ ਦੇ ਮਨੁੱਖੀ ਹੱਕਾਂ ਦੇ ਵਿੰਗ ਦੇ ਜਨਰਲ ਸੈਕਟਰੀ ਵੀ ਸਨ। ਸੋ ਇਹਨਾਂ ਨੇ ਪੰਜਾਬ ਦੇ ਵਿੱਚ ਚੰਗਾ ਕੰਮ ਕੀਤਾ। ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਇਨਸਾਫ ਆਰਗੇਨਾਈਜੇਸ਼ਨ, ਬੀਬੀ ਜਸਕਰਨ ਕੌਰ ਜਿਹੜੇ ਇੱਥੋਂ ਦੇ ਹਾਰਵਰਡ ਦੇ ਹਾਈਲੀ ਐਜੂਕੇਟਿਡ, ਉਹਨਾਂ ਨੇ ਬੜੇ ਚੰਗੇ ਢੰਗ ਦੇ ਨਾਲ ਉਸ ਤਰੀਕੇ ਨਾਲ ਜਿਵੇਂ ਕਿ ਇੰਟਰਨੈਸ਼ਨਲ UN ਲੈਵਲ ਦੇ ਉੱਤੇ ਜਾਂ ਹਿਊਮਨ ਰਾਈਟਸ ਦੇ ਜਿਹੜੇ ਕ੍ਰੈਡੀਟਡ ਆਰਗੇਨਾਈਜੇਸ਼ਨਸ ਨੇ ਉਹਨਾਂ 'ਚ ਜਿਵੇਂ ਡਾਟਾ ਐਕਸੈਪਟ ਕੀਤਾ ਜਾਂਦਾ ਹੈ, ਉਹਨਾਂ ਨੇ ਇਸ ਦੇ ਉੱਤੇ ਬੜੀ ਗੰਭੀਰਤਾ ਨਾਲ ਕੰਮ ਕੀਤਾ। ਔਰ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਉਹਨਾਂ ਨੇ ਇਨਸਾਫ ਦੇ ਥੱਲੇ ਮੈਪ ਦਾ ਕਿਲਿੰਗਸ ਐਂਡ ਡਿਸਅਪੀਅਰੈਂਸਿਸ ਸਟੱਡੀ 5100 plus victim profiles on the International Day of the Disappeared, ਉਹਨਾਂ ਨੇ ਇਹ ਪ੍ਰੋਜੈਕਟ ਦੇ ਥੱਲੇ ਔਰ ਦਰਸ਼ਕ ਸਕਰੀਨ ਦੇ ਉੱਤੇ ਉਹਨਾਂ ਸਿੱਖ ਨੌਜਵਾਨਾਂ ਦੀਆਂ ਪਿਕਚਰਸ ਉਹਨਾਂ ਨੇ ਆਲਰੇਡੀ 5100 ਦੇ ਕਰੀਬ ਜਿਹੜੇ ਡੀਟੇਲ ਪ੍ਰੋਫਾਈਲ, ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ 200 ਤੋਂ ਜ਼ਿਆਦਾ ਦਾ ਇੰਟਰਨੈਸ਼ਨਲ ਸਾਈਟ ਕੰਪਾਈਲਸ ਓਵਰ 5000 cases of enforced disappearances and extrajudicial executions perpetrated by India's security forces based on data collected over the past decade through survivor interviews. These cases can be viewed partially to observe trends across time and space as well as through a ਉਹਨਾਂ ਨੇ ਪੂਰੀ ਫੋਟੋ ਗੈਲਰੀ ਜਿਸ ਨੂੰ ਤੁਸੀਂ ਦੇਖ ਸਕਦੇ ਹੋ, ਔਰ ਉਹਦੇ 'ਚ ਇਹ ਸਾਰੇ 'ਚੋਂ ਉਹਨਾਂ ਨੇ 200 ਤੋਂ ਜ਼ਿਆਦਾ ਵੀਡੀਓਜ਼ ਜਿਹੜੀਆਂ ਨੇ ਉਹ ਵੀ ਇਸ ਬਾਰੇ ਪਾਈਆਂ ਨੇ। ਸੋ ਅਸੀਂ ਇਨਸਾਫ ਦੇ ਕੰਮ ਦੀ ਸ਼ਲਾਘਾ ਕਰਦੇ ਕਿ ਉਹਨਾਂ ਨੇ ਈਵਨ ਪੰਜਾਬ ਭਰ 'ਚੋਂ ਡਾਟਾ ਕਲੈਕਟ ਕਰਨ ਦੇ ਪ੍ਰੋਜੈਕਟ ਨੂੰ ਅੱਗੇ ਤੋਰਿਆ। ਔਰ ਇਸੇ ਤਰ੍ਹਾਂ ਵੌਇਸਿਸ ਫਾਰ ਫਰੀडम VFF, ਅੱਜ ਸੁਮੇਧ ਸੈਣੀ ਦਾ ਜ਼ਿਕਰ ਸਾਰੇ ਪਾਸੇ ਹੋ ਰਿਹਾ ਹੈ, ਜਸਟਿਸ ਰਣਜੀਤ ਸਿੰਘ ਕਮਿਸ਼ਨ 'ਚ ਵੀ ਆਇਆ, ਲੇਕਿਨ ਇਹ ਕ੍ਰੈਡਿਟ ਵੌਇਸਿਸ ਫਾਰ ਫਰੀडम ਨੂੰ ਜਾਂਦਾ ਹੈ ਕਿ ਉਹਨਾਂ ਨੇ, ਔਰ ਇਹਦੇ 'ਚ ਅਮਰੀਕ ਸਿੰਘ ਮੁਕਤਸਰ ਜਿਹੜੇ ਮੁੱਢਲੇ ਤੌਰ ਤੇ ਉਹ ਭਾਵੇਂ ਇਨਸਾਫ ਜਾਂ ਦੂਸਰੀਆਂ ਜਥੇਬੰਦੀਆਂ ਹੋਣ, VFF ਹੋਏ, ਉਹਦਾ ਡਾਟਾ ਕਲੈਕਸ਼ਨ 'ਚ ਉਹਨਾਂ ਨੇ ਗ੍ਰਾਸ ਰੂਟ ਲੈਵਲ ਦੇ ਉੱਤੇ ਬਹੁਤ ਕੰਮ ਕੀਤਾ। ਔਰ ਇਹ ਵੌਇਸਿਸ ਫਾਰ ਫਰੀडम ਦਾ ਹੀ ਐਫਰਟ ਸੀ। ਔਰ ਉਹਦੇ 'ਚ ਮੈਂ ਅੱਜ ਵੀ ਲਾਇਰਸ ਫਾਰ ਹਿਊਮਨ ਰਾਈਟਸ ਦੇ ਸਰ ਨਵਕਿਰਨ ਸਿੰਘ ਜਿਹੜੇ ਕਿ ਹਿਊਮਨ ਰਾਈਟਸ ਦੇ ਮੁੱਦੇ ਤੇ ਅੱਜ ਦੇ ਨਹੀਂ ਪਿਛਲੇ 34 ਸਾਲ ਤੋਂ ਐਕਟਿਵ ਨੇ, ਉਹ ਵੌਇਸਿਸ ਫਾਰ ਫਰੀडम ਦੇ ਡਾਇਰੈਕਟਰ ਹੋਣ ਦੇ ਨਾਤੇ ਵੀ,
ਔਰ ਲਾਇਰਸ ਫॉर ਹਿਊਮਨ ਰਾਈਟਸ ਦੇ ਉਹਨਾਂ ਨੇ ਜਿਵੇਂ ਪੰਜਾਬ 'ਚ ਇਹ ਸਾਰੀਆਂ ਰਿਪੋਰਟਸ ਦੋ ਸਮੋਲਡਿੰਗ ਐਂਬਰਸ ਜਿਨ੍ਹਾਂ ਨੂੰ ਅਸੀਂ ਧੁਖਦੇ ਸਿਵੇ ਕਵਾਂਗੇ ਇਸ ਨਾਂ ਦੇ ਥੱਲੇ ਇੱਥੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਹੀ ਜਿਹੜਾ ਹੈ ਉਹਨਾਂ ਦੇ ਇੱਕ ਫੰਕਸ਼ਨ ਕਰਕੇ ਰਿਲੀਜ਼ ਕੀਤੀਆਂ ਸਨ। ਉਹ ਵੀ ਇੱਕ ਹਿਸਟੋਰੀਕਲ ਪਾਰਟ ਹੈ ਕਿ ਜਿਹਦੇ ਵਿੱਚ ਪੰਜਾਬ ਦੇ ਵਿੱਚ ਕਿਵੇਂ ਨੌਜਵਾਨਾਂ ਨੂੰ ਚੁੱਕਿਆ ਗਿਆ, ਕਿਵੇਂ ਉਹਨਾਂ ਨੂੰ ਜਿਹੜਾ ਅਣਪਛਾਤੀਆਂ ਲਾਸ਼ਾਂ ਬਣਾਇਆ ਗਿਆ, ਕਿਸ ਹਾਲਾਤ 'ਚੋਂ ਉਹ ਨਿਕਲੇ। ਲੇਕਿਨ ਮੈਂ ਸਮਝਦਾ ਵੀ ਇਸ ਸਭ ਦੇ ਬਾਵਜੂਦ ਕਿ ਬਹੁਤ ਸਾਰਾ ਇਸ ਦੇ ਉੱਤੇ ਅਸੀਂ ਇਹਨਾਂ ਸਾਰਿਆਂ ਨੂੰ ਔਰ ਇੰਡੀਵਿਜੂਅਲਸ ਮੈਂ ਸ਼ਾਇਦ ਬੇਇਨਸਾਫੀ ਕਰਾਂਗਾ ਬਹੁਤ ਸਾਰਿਆਂ ਨਾਲ ਜਿਨ੍ਹਾਂ ਨੇ ਮੁੱਢਲੇ ਤੌਰ ਦੇ ਉੱਤੇ ਹਿਊਮਨ ਰਾਈਟਸ ਦੇ ਲਈ ਕੰਮ ਕੀਤਾ ਪੰਜਾਬ। ਕੁਲਵੰਤ ਸਿੰਘ ਵਕੀਲ ਜਿਹੜੇ ਆਪਣੀ ਸਿੰਘਣੀ ਔਰ ਬੱਚੇ ਦੇ ਨਾਲ ਜਿਨ੍ਹਾਂ ਨੂੰ ਡਿਸਅਪੀਅਰ ਕਰ ਦਿੱਤਾ ਗਿਆ, ਔਰ ਹੋਰ ਵੀ ਬਹੁਤ ਸਾਰੇ ਜਿਨ੍ਹਾਂ ਦੇ ਵਿੱਚ ਪੱਤਰਕਾਰ ਵੀ ਨੇ, ਦੂਸਰੇ ਵੀ ਨੇ, ਔਰ ਅੱਜ ਵੀ ਜਿਨ੍ਹਾਂ ਹਾਲਾਤਾਂ ਦੇ ਵਿੱਚ ਉਹਨਾਂ ਜ਼ਮਾਨਿਆਂ 'ਚ ਵੀ ਟਾਡਾ ਵਰਗੇ ਕਾਨੂੰਨ ਸਨ, ਅੱਜ ਵੀ ਪੋਟਾ ਵਰਗੇ, ਔਰ ਜਿਹੜਾ ਹੁਣ ਇੱਕ ਨਵਾਂ ਕਾਨੂੰਨ ਜਿਹਦੇ ਥੱਲੇ ਇਹ ਸਾਰੇ ਹਿਊਮਨ ਰਾਈਟ ਐਕਟਿਵਿਸਟ ਫੜੇ ਗਏ ਨੇ, ਇਹਨਾਂ ਦੇ ਸਾਰਿਆਂ ਦਾ ਹੀ ਬਹੁਤ ਸਾਰਾ ਕੰਮ ਹੈ। ਅਸੀਂ ਉਹਨਾਂ ਸਾਰਿਆਂ ਨੂੰ ਵੀ ਅੱਜ ਦੇ ਦਿਨ ਟ੍ਰਿਬਿਊਟ ਦਿੰਦੇ ਹਾਂ, ਔਰ ਕਿਉਂਕਿ ਮੈਂ ਸਮਝਦਾ ਵੀ ਇਹ ਫਰਦਰ ਅਸੀਂ ਇਨਸਾਫ ਨਾ ਕਰ ਰਹੇ ਹੋਵਾਂਗੇ ਆਪਣੇ ਕਸ਼ਮੀਰੀ ਭਰਾਵਾਂ ਭੈਣਾਂ ਦੇ ਨਾਲ, ਜਿੱਥੇ ਉਹਨਾਂ ਦੀ ਫਰੀडम ਸਟਰਗਲ ਨੂੰ ਅਸੀਂ ਐਡਮਾਇਰ ਕਰਦੇ ਹਾਂ ਕਿ ਕਿਵੇਂ ਉਹਨਾਂ ਦੇ ਬੱਚੇ ਬੱਚੀਆਂ, ਉਹਨਾਂ ਦੇ ਤਾਲਿਬੇ ਇਲਮ ਸਕੂਲਾਂ 'ਚੋਂ ਨਿਕਲਦੇ ਆ, ਉਹ ਆਪਣੀ ਆਜ਼ਾਦੀ ਦੀ ਗੱਲ ਕਰਦੇ ਨੇ। ਔਰ ਕਸ਼ਮੀਰ ਵਾਦੀ ਦੇ ਵਿੱਚ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਨੇ ਉਹ ਮਾਰੇ ਗਏ ਨੇ, ਡਿਸਅਪੀਅਰ ਕਰ ਦਿੱਤੇ ਗਏ ਨੇ। ਔਰ ਅੱਜ ਹੀ BBC ਪੰਜਾਬੀ ਦੇ ਉੱਤੇ ਇੱਕ ਮਾਂ ਜਿਹੜੀ ਕਿ ਕਸ਼ਮੀਰੀ ਬੋਲੀ 'ਚ ਬੋਲ ਰਹੀ ਹੈ, ਔਰ ਉਹਨਾਂ ਨੇ ਕੰਸਰਨਡ ਮਾਵਾਂ ਦਾ ਜਿਨ੍ਹਾਂ ਦੇ ਬੱਚੇ ਡਿਸਅਪੀਅਰ ਕਰ ਦਿੱਤੇ ਗਏ ਨੇ ਉਹਨਾਂ ਦਾ ਇੱਕ ਗਰੁੱਪ ਬਣਾਇਆ, ਔਰ ਉਹ ਕਹਿ ਰਹੀ ਹੈ ਕਿ ਨਹੀਂ ਮੇਰਾ ਪੁੱਤਰ ਜਿਉਂਦਾ ਹੈ ਭਾਵੇਂ। ਔਰ ਉਹ ਕਹਿੰਦੀ ਮੈਂ ਹਮੇਸ਼ਾ ਹਿਜਾਬ ਪਾ ਕੇ ਰੱਖਦੀ ਸੀ, ਹੁਣ ਮੈਂ ਬਿਨਾਂ ਹਿਜਾਬ ਤੋਂ ਹਾਂ। ਮੈਂ ਸਭ ਫੌਜੀ ਛਾਉਣੀਆਂ ਦੇ ਵਿੱਚ ਜਿੱਥੇ ਜਿੱਥੇ ਸਿਕਿਉਰਿਟੀ ਵਾਲੇ ਤਾਇਨਾਤ ਨੇ ਮੈਂ ਜਾ ਕੇ ਦੇਖਦੀ ਹਾਂ, ਮੇਰਾ ਬੱਚਾ ਜਿਉਂਦਾ ਹੈ, ਮੇਰੇ ਬੱਚੇ ਨੂੰ ਕੌਣ ਮਾਰ ਸਕਦਾ। ਸੋ ਇਸ ਕਿਸਮ ਦਾ ਪਾਠ ਜਦੋਂ ਅਸੀਂ ਅੱਜ ਇਸ ਦਿਨ ਨੂੰ ਕਰ ਰਹੇ ਹਾਂ, ਔਰ ਇਹ ਕੁੱਲ ਦੁਨੀਆ ਭਰ ਦੇ ਵਿੱਚ, ਔਰ ਕਿਉਂਕਿ ਕਸ਼ਮੀਰ ਹੋਏ, ਨਾਰਥ ਈਸਟ ਹੋਏ, ਸਾਡੇ ਆਪਣੇ ਭੈਣ ਭਰਾ ਹੋਣ, ਔਰ ਜਿੱਥੇ ਅੱਜ ਨਕਸਲ ਕਹਿ ਕੇ ਜਿਵੇਂ ਹਜ਼ਾਰਾਂ ਲੋਕ ਜਿਹੜੇ ਨੇ ਮਾਰੇ ਜਾ ਰਹੇ ਨੇ, ਉਹ ਸਾਰੀ ਬੈਲਟ ਦੇ ਵਿੱਚ, ਉਹ ਕਰਨਾਟਕਾ ਹੋਏ, ਆਂਧਰਾ ਹੋਏ, ਮਹਾਰਾਸ਼ਟਰਾ ਹੋਏ, ਛੱਤੀਸਗੜ੍ਹ ਹੋਏ, ਔਰ ਉਸ ਦੇ ਨਾਲ ਬਿਹਾਰ ਦਾ ਝਾਰਖੰਡ ਹੋਏ, ਇੱਥੇ ਅੱਜ ਪੂਰੇ ਪਹਿਲਾਂ ਆਪਰੇਸ਼ਨ ਗ੍ਰੀਨ ਹੰਟ ਦੇ ਥੱਲੇ, ਔਰ ਹੁਣ ਇਹਨਾਂ ਨੇ ਜਿਹੜੇ ਮਾੜਾ ਮੋਟਾ ਉਹਨਾਂ ਦੀ ਆਵਾਜ਼ ਚੁੱਕਣ ਵਾਲੇ ਸਨ ਉਹਨਾਂ ਨੂੰ ਵੀ ਉਹਨਾਂ ਨੇ ਫੜ ਕੇ ਜਿਹੜਾ ਉਹ ਬਿਹਾਈਂਡ ਬਾਰਸ ਕਰਨ ਦਾ ਮਤਲਬ ਇਹ ਹੈ ਵੀ ਆਉਣ ਵਾਲੇ ਦਿਨਾਂ 'ਚ ਜਿਹਨੂੰ ਮਰਜ਼ੀ ਤੁਸੀਂ ਨਕਸਲ ਕਹਿ ਦਿਓ, ਜਿਹਨੂੰ ਮਰਜ਼ੀ ਤੁਸੀਂ ਜੇ ਸਿੱਖ ਆਜ਼ਾਦੀ ਦੀ ਗੱਲ ਕਰਦੇ ਨੇ ਤੇ ਉਹ ISI ਦੇ ਏਜੰਟ ਬਣ ਜਾਂਦੇ ਨੇ, ਫਿਰ ਉਹ ਦੇਸ਼ ਧਰੋਹੀ ਬਣ ਜਾਂਦੇ ਨੇ। ਸੋ ਇਹ ਜਿਹੜਾ ਟ੍ਰੈਂਡ ਅੱਜ ਦੇਖਣ ਦੇ ਵਿੱਚ ਆ ਰਿਹਾ ਹੈ, ਇਹ ਵਰਸਟ ਹੈ ਭਾਰਤ ਦੇ ਵਿੱਚ। ਲੇਕਿਨ ਕਿਉਂਕਿ ਦੁਨੀਆ ਦੇ ਵਿੱਚ ਅੱਜ ਸਭ ਤੋਂ ਵੱਡੀ ਜਿਹੜੀ ਕੈਜੂਅਲਟੀ ਹੈ ਮੈਂ ਸਮਝਦਾ ਉਹ ਹਿਊਮਨ ਰਾਈਟਸ ਦੀ ਮੂਵਮੈਂਟ ਹੈ। ਨਤੀਜੇ ਦੇ ਤੌਰ ਤੇ ਅਮਰੀਕਾ 'ਚ ਜੇ ਪ੍ਰੈਜ਼ੀਡੈਂਟ ਟਰੰਪ ਇੱਕ ਬੰਦ ਕਮਰੇ ਦੇ ਵਿੱਚ ਜਿਹੜੇ ਰਾਈਟ ਵਿੰਗ ਚਰਚਿਜ਼ ਨੇ ਉਹਨਾਂ ਦੇ ਇਕੱਠ 'ਚ ਵਾਈਟ ਹਾਊਸ ਕਹਿ ਰਿਹਾ, ਜਿਹਦੀ ਆਡੀਓ ਬਾਹਰ ਆਉਂਦੀ ਹੈ ਕਿ ਜੇ ਮਿਡ ਟਰਮ ਪੋਲਸ ਦੇ ਵਿੱਚ ਡੈਮੋਕ੍ਰੈਟਸ ਲੈ ਗਏ ਇਲੈਕਸ਼ਨ ਤੇ ਵਾਇਲੈਂਟਲੀ ਓਵਰਥਰੋ ਕਰਨਗੇ ਉਹ ਰਜੀਮ ਨੂੰ, ਔਰ ਜੇ ਤੁਸੀਂ ਆਪਣੀਆਂ ਵੈਲਿਊਜ਼ ਬਚਾਣੀਆਂ ਨੇ ਤੇ ਵੋਟਾਂ ਪਵਾਉਣ ਲਈ ਕੰਮ ਕਰੋ। ਸੋ ਜ਼ਾਹਰ ਹੈ ਜੇ ਅਮਰੀਕਾ ਦੇ ਵਿੱਚ ਹਾਲਾਂ ਇਹ ਨਹੀਂ ਹੈ ਵੀ ਅਮਰੀਕਾ 'ਚ ਕੋਈ ਵਾਇਲੈਂਸ ਨਹੀਂ ਹੋਈ, ਇੱਥੇ ਵੀ ਜਿਹੜੀ ਹੈ ਸਿਵਲ ਵਾਰ ਹੋਈ ਇਸ ਫੈਡਰਲ ਔਰ ਸਟੇਟ ਦੀਆਂ ਪਾਵਰਸ ਨੂੰ ਲੈ ਕੇ। ਔਰ ਇਸ ਸਾਲ ਜਦੋਂ ਅਸੀਂ ਗੱਲ ਕਰ ਰਹੇ ਹਾਂ 1918 'ਚ ਅਮਰੀਕਾ ਦੇ ਪ੍ਰੈਜ਼ੀਡੈਂਟ ਨੇ ਵਾਈਟ ਹਾਊਸ ਦੇ ਵਿੱਚ ਕੂ ਕਲੈਕਸ ਕਲੈਨ ਦੀ ਜਿਹੜੀ ਫਿਲਾਸਫੀ ਸੀ ਉਹਦੇ ਨਾਲ ਰਿਲੇਟਡ ਫਿਲਮ ਸਕਰੀਨ ਕੀਤੀ ਸੀ। ਸੋ ਇਹ ਨਹੀਂ ਹੈ ਵੀ ਇਹਨਾਂ ਦੀ ਕੋਈ ਨਸਲਵਾਦ ਜਾਂ ਦੂਜੇ ਤੀਜੇ ਦੀ ਹਿਸਟਰੀ ਲਿੰਚਿੰਗ ਜਿਹੜੀ ਆ 1960ਵਿਆਂ ਤੱਕ ਰਹੇ। ਲੇਕਿਨ ਜੇ 21ਵੀਂ ਸਦੀ ਚ ਆਉਂਦੇ ਆ ਈਵਨ ਕਿਉਂਕਿ ਜਦੋਂ ਰਿਪਬਲਿਕਨਾਂ ਤੋਂ ਡੈਮੋਕ੍ਰੇਟਾਂ 'ਚ ਟ੍ਰਾਂਜੀਸ਼ਨ ਹੈ, ਇਹਦੇ 'ਚ ਤਾਂ ਕੋਈ ਕਾਲੇ ਗੋਰੇ ਚਿੱਟੇ ਪੀੜੇ ਦਾ ਤਾਲੁਕ ਨਹੀਂ ਹੈ। ਤੇ ਜੇ ਅਮਰੀਕਾ ਦਾ ਸਿਟਿੰਗ ਪ੍ਰੈਜ਼ੀਡੈਂਟ ਐਕਸਟ੍ਰੀਮ ਰਾਈਟ ਵਾਲਿਆਂ ਨੂੰ ਇਹ ਕਹਿ ਕੇ ਐਨਕਰੇਜ ਕਰ ਰਿਹਾ ਹੈ ਕਿ ਵੀ ਵਾਇਲੈਂਟ ਓਵਰਥਰੋ ਹੋਏਗਾ ਜੇ ਦੂਸਰੇ ਜਿੱਤ ਗਏ, ਤੇ ਫਿਰ ਜਿਹੜਾ ਸਭ ਤੋਂ ਵੱਡਾ ਚੈਂਪੀਅਨ ਸੀ ਹਿਊਮਨ ਰਾਈਟਸ ਦਾ, ਜੇ ਉਹਨਾਂ ਦਾ ਇਹ ਹਾਲ ਹੈ ਤੇ ਭਾਰਤ ਵਰਗਾ ਜਿਹੜਾ ਕਿ ਪਹਿਲਾਂ ਹੀ ਜਿਹੜਾ ਹੈ ਉਹ ਇੱਕ ਆਰਟੀਫੀਸ਼ੀਅਲ ਯੂਨੀਅਨ ਜਾਣ ਲੱਗੇ, ਬ੍ਰਿਟਿਸ਼ ਕਲੋਨੀਅਲਸ ਇਹਨਾਂ ਨੂੰ ਦੇ ਗਏ, ਔਰ ਅੱਜ ਤਾਂ ਉੱਥੇ ਰਾਜ ਹੀ ਉਸ ਪਾਰਟੀ ਦਾ ਹੈ ਜਿਸ ਦੀ ਜਿਹੜੀ ਆਈਡੀਓਲੋਜੀ ਹੈ ਨਾਜ਼ੀ ਪਾਰਟੀ ਤੇ ਜੇ ਉਹਨਾਂ ਦੀ
ਵਨ ਰੇਸ, ਵਨ ਲੀਡਰ ਐਂਡ ਵਨ ਪੀਪਲ ਦੇ ਨਾਂ ਥੱਲੇ ਸੀ, ਤੇ ਹਿੰਦੁਸਤਾਨ ਦੇ ਥੱਲੇ ਉਹਨਾਂ ਦੀ ਆਈਡੀਓਲੋਜੀ ਉਹਨਾਂ ਨੇ ਪਹਿਲਾਂ ਮੁਸਲਮਾਨਾਂ, ਈਸਾਈਆਂ, ਦੂਸਰਿਆਂ ਤੀਸਰਿਆਂ ਨੂੰ ਸਨੱਬ ਕੀਤਾ। ਸਿੱਖਾਂ ਦੇ ਖਿਲਾਫ ਹੁਣ ਫੁੱਲ ਸਕੇਲ ਵਾਰ ਵਿਦਨ ਦਾ ਮੀਡੀਆ ਐਂਡ ਵਿਦਨ ਦਾ ਪੰਜਾਬ ਸਟੇਟ ਦੂਜੀ ਚੱਲ ਰਹੀ ਹੈ। ਤੇ ਜਿਹੜੇ ਮਾੜੇ ਮੋਟੇ ਇੰਡੀਅਨ ਸੈਕੂਲਰ ਵੈਲਿਊਜ਼ ਯਕੀਨ ਰੱਖਣ ਵਾਲੇ ਨੇ ਉਹਨਾਂ ਨੂੰ ਨਕਸਲ ਕਹਿ ਕੇ, ਦਹਿਸ਼ਤਗਰਦ ਕਹਿ ਕੇ, ਪਹਿਲਾਂ ਵੀ ਉਹਨਾਂ ਦੇ ਜਿਹੜੇ ਇੰਟੈਲੈਕਚੁਅਲ ਨੇ ਗੌਰੀ ਲੰਕੇਸ਼ ਹੋਏ ਜਾਂ ਜਿਹੜਾ ਕੁਲਬੁਰਜੀ ਹੋਏ, ਔਰ ਹੁਣ ਇਹ ਸਬੂਤ ਸਾਹਮਣੇ ਆਏ ਨੇ ਕਿ ਕਿਵੇਂ ਕੁਲਬੁਰਜੀ, ਗੌਰੀ ਲੰਕੇਸ਼ ਔਰ ਦੂਸਰਿਆਂ ਦੀਆਂ ਕਿਲਿੰਗਸ ਹਿੰਦੂ ਸਨਾਤਨ ਆਰਗੇਨਾਈਜੇਸ਼ਨ ਜਿਸ ਦੀਆਂ ਜੜ੍ਹਾਂ ਮਹਾਰਾਸ਼ਟਰ 'ਚ ਨੇ, ਔਰ ਉਹਨਾਂ ਨੇ ਇਸ ਸਭ ਨੂੰ ਸਟੇਜ ਕੀਤਾ, ਪਲਾਨ ਕੀਤਾ ਔਰ ਕੀਤਾ। ਔਰ ਹੁਣ ਜਿਹੜੇ ਥੋੜੇ ਬਹੁਤ ਇਹ ਸੀ ਕਿ ਭਾਈ ਭਾਰਤ ਜਿਹੜਾ ਇਹ ਇਸ ਰਸਤੇ ਦੇ ਉੱਤੇ ਨਾ ਤੁਰੇ ਜਿਹੜਾ ਕਿ ਹਿੰਦੂਤਵਾਦ ਦੇ ਨਾਂ ਥੱਲੇ ਇੱਕ ਫਾਸ਼ੀਵਾਦ ਵੱਲ ਜਾਂਦਾ ਹੈ, ਉਹਨਾਂ ਨੂੰ ਹੀ ਉਹਨਾਂ ਨੇ ਫਾਸ਼ਿਸਟ ਬਣਾਤਾ ਕਿ ਜੀ ਇਹ ਤਾਂ ਮੋਦੀ ਨੂੰ ਮਾਰ ਕੇ ਪੋਲੀਟੀਕਲ ਲੀਡਰਸ਼ਿਪ ਬਦਲ ਕੇ ਜਿਹੜਾ ਕਰਨਾ ਚਾਹੁੰਦੇ ਸੀ। ਸੋ ਇਸ ਵੇਲੇ ਜਦੋਂ ਅਸੀਂ ਅੱਜ ਗੱਲ ਕਰ ਰਹੇ ਹਾਂ, ਸਾਡੀ ਆਪਣੀ ਮਾਨਸਿਕ ਸੰਤੁਸ਼ਟ ਹੈ ਸਾਨੂੰ ਕਿ ਭਾਈ ਅਸੀਂ ਘੱਟੋ ਘੱਟ ਕੀ ਕਰ ਸਕਦੇ ਹਾਂ, ਲੇਕਿਨ ਸਾਡਾ ਰੋਲ ਉਹੀ ਹੈ ਜਿਵੇਂ ਉਹ ਅੱਗ ਜੰਗਲ ਨੂੰ ਲੱਗੀ ਹੈ ਤੇ ਇੱਕ ਚਿੜੀ ਜਿਹੜੀ ਹੈ ਆਪਣੀ ਚੁੰਝ ਦੇ ਵਿੱਚ ਦਰਿਆ 'ਚੋਂ ਪਾਣੀ ਭਰ ਕੇ ਲਿਆਉਂਦੀ ਹੈ, ਸੁੱਟਦੀ ਹੈ, ਫਿਰ ਜਾਂਦੀ ਹੈ। ਤੇ ਉਹਨੂੰ ਕਿਸੇ ਨੇ ਪੁੱਛਿਆ ਕਿ ਭਾਈ ਤੈਨੂੰ ਲੱਗਦਾ ਵੀ ਤੇਰਾ ਇਹ ਜਿਹੜਾ ਪਾਣੀ ਦਾ ਇੱਕ ਡ੍ਰੌਪ ਹੈ ਤਾਂ ਜੰਗਲੀ ਅੱਗ ਹੈ, ਇਹ ਇਹਨੂੰ ਬੁਝਾ ਰਿਹਾ? ਉਹ ਕਹਿੰਦੇ ਵੀ ਇਹ ਤਾਂ ਮੈਨੂੰ ਨਹੀਂ ਪਤਾ, ਪਰ ਮੈਂ ਜਦੋਂ ਆਪਣੇ ਰੱਬ ਨੂੰ ਮਿਲਾਂਗੇ ਮੈਂ ਇਹ ਕਹਾਂਗੇ ਕਿ ਜਿੰਨੀ ਸਮਰੱਥਾ ਤੂੰ ਮੈਨੂੰ ਦਿੱਤੀ ਸੀ, ਮੈਂ ਘੱਟੋ ਘੱਟ ਉਸ ਅੱਗ ਨੂੰ ਬੁਝਾਉਣ ਲਈ ਆਪਣੀ ਬਲਦੀ ਜਿਹੜੀ ਹੈ ਆਪਣਾ ਵਾਹ ਜਿਹੜੀ ਹੈ ਉਹ ਪੂਰੀ ਲਾਈ ਹੈ। ਸੋ ਮੈਂ ਸਮਝਦਾ ਵੀ ਸਾਡਾ ਰੋਲ ਵੀ ਅੱਜ ਜਿਹੜੇ ਅਸੀਂ ਗੱਲ ਕਰ ਰਹੇ ਹਾਂ ਇੰਨਾ ਕੀ ਰਹਿ ਗਿਆ ਲੱਗਦਾ ਜੀ। ਡਾਕਟਰ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਿਹੜਾ ਸਾਡਾ ਰੋਲ ਹੈਗਾ ਉਹ ਇੰਨਾ ਕੀ ਇੱਕ ਜਾਗਦੇ ਰਹੋ ਦਾ ਹੋਕਾ ਦੇਣ ਵਾਲੀ ਜਿਹੜੀ ਲਾਈਨ ਹੈਗੀ ਹੈ ਉਹੀ ਨਜ਼ਰ ਆਉਂਦੀ ਹੈ, ਪਰ ਜਿਹੜੀ ਸਟੇਟ ਹੈਗੀ ਹੈ ਜਿਵੇਂ ਅਸੀਂ ਪੰਜਾਬ ਦੇ ਵਿੱਚ ਤੁਸੀਂ ਡੀਟੇਲ ਦੇ ਵਿੱਚ ਗੱਲ ਕੀਤੀ ਹੈ, ਕਸ਼ਮੀਰ ਦਾ ਜ਼ਿਕਰ ਕੀਤਾ ਹੈ, ਤੇ ਹੋਰ ਭਾਰਤ ਦੇ ਵਿੱਚ ਜਿਹੜੀਆਂ ਥਾਵਾਂ ਹੈਗੀਆਂ ਨੇ ਜਿੱਥੇ ਇੱਦਾਂ ਦੀਆਂ ਘਟਨਾਵਾਂ ਡਿਸਅਪੀਅਰੈਂਸਿਸ ਤੋਂ ਲੈ ਕੇ ਹੋਰ ਜਿਹੜੀਆਂ ਹਿਊਮਨ ਰਾਈਟਸ ਵਾਇਲੇਸ਼ਨਸ ਹੈਗੀਆਂ ਨੇ ਉਹ ਹੋਈਆਂ ਨੇ, ਉਹ ਸਾਰੇ ਪਾਰਟ ਦੇ ਵਿੱਚ ਜਦੋਂ ਅਸੀਂ ਹਕੂਮਤ ਦਾ ਰਵੱਈਆ ਦੇਖਦੇ ਹਾਂ ਤਾਂ ਇੰਟਰਨੈਸ਼ਨਲੀ ਕਿਹਾ ਜਾਂਦਾ ਹੈ ਵੀ ਇਹ ਸਟੇਟ ਸਪੌਂਸਰਡ ਟੈਰਰਿਜ਼ਮ ਹੈਗਾ, ਜੈਨੋਸਾਈਡ ਸਟੇਟ ਵੱਲੋਂ ਕੀਤਾ ਗਿਆ, ਜਿਹੜਾ ਜੈਨੋਸਾਈਡ ਹੈ ਉਹ ਸਟੇਟ ਸਪੌਂਸਰਡ ਹੈ। ਸੋ ਜਿਹੜੀ ਇਹ ਇੱਕ ਅਵੇਅਰਨੈਸ ਹੈਗੀ ਹੈ ਉਹ ਘੱਟ ਗਿਣਤੀਆਂ ਦੇ ਹਵਾਲੇ ਨਾਲ ਹੋਵੇ, ਕਸ਼ਮੀਰੀਆਂ ਪ੍ਰਤੀ ਹੋਵੇ, ਪੰਜਾਬ ਦੇ ਪ੍ਰਤੀ ਹੋਵੇ, ਸੋ ਤੁਹਾਨੂੰ ਲੱਗਦਾ ਵੀ ਇਹ ਜਿਹੜੀ ਗੱਲ ਹੈਗੀ ਹੈ ਜਿੱਥੇ ਇੰਡੀਆ ਆਪਣੇ ਆਪ ਨੂੰ ਜਾਂ ਜਿਹੜੀ ਉੱਥੋਂ ਦੀ ਹਕੂਮਤ ਹੈਗੀ ਹੈ, ਮੇਜਰ ਪੋਲੀਟੀਕਲ ਪਾਰਟੀਜ਼ ਨੇ, ਉਹ ਕਿਵੇਂ ਇਸ ਵਕਤ ਡਿਨਾਇਲ 'ਚ ਵੀ ਹੈਗੇ ਨੇ ਤੇ ਕਿਵੇਂ ਇੰਡੀਆ ਨੂੰ ਇੱਕ ਲਾਰਜੈਸਟ ਬਿਗੈਸਟ ਡੈਮੋਕ੍ਰੇਸੀ ਦੇ ਨਾਂ ਥੱਲੇ ਪ੍ਰਮੋਟ ਕਰਨ ਦੀ ਲਾਈਨ ਹੈਗੀ ਹੈ, ਉੱਥੇ ਜਿਹੜਾ ਇਹ ਸਟੇਟ ਸਪੌਂਸਰਡ ਟੈਰਰਿਜ਼ਮ ਤੇ ਜੈਨੋਸਾਈਡ ਵਾਲਾ ਪਾਰਟ ਹੈਗਾ ਇਹਦੇ ਪ੍ਰਤੀ ਵੀ ਇਸ ਵਕਤ ਕੋਈ ਅਵੇਅਰਨੈਸ ਦੀ ਜਿਹੜੀ ਲਾਈਨ ਹੈਗੀ ਹੈ ਉਹਨੂੰ ਤੁਸੀਂ ਕਿੱਥੇ ਕੁ ਦੇਖਦੇ ਹੋ? ਦੇਖੋ ਵਾਸ਼ਿੰਗਟਨ ਦੀ ਇੱਕ ਯੂਨੀਵਰਸਿਟੀ 'ਚ, ਮੈਰੀਲੈਂਡ ਯੂਨੀਵਰਸਿਟੀ 'ਚ ਡਾਕਟਰ ਸਟੈਨਲੀ ਗ੍ਰੈਮ ਉਹਨਾਂ ਦਾ ਨਾਮ ਹੈ, ਮੈਨੂੰ ਉਹਨਾਂ ਦੇ ਨਾਲ ਪੈਸ਼ਨ ਫॉर ਟਰੂਥ ਟੀਵੀ ਦੇ ਉੱਤੇ ਕਈ ਵਾਰ ਪੈਨਲ ਦੇ ਵਿੱਚ ਕੋ ਪੈਨਲਿਸਟ ਹੋਣ ਦਾ ਸਬਬ ਵੀ ਮਿਲਿਆ। ਜੈਨੋਸਾਈਡ ਦੇ ਮਾਮਲੇ 'ਚ ਉਹਨਾਂ ਦੀ ਥਿਊਰੀ ਜਾਂ 8 ਸਟੇਜਸ ਆਫ ਜੈਨੋਸਾਈਡ ਅੱਜ ਦੁਨੀਆ ਦੇ ਵਿੱਚ ਰੈਕਗਨਾਈਜ਼ਡ ਹੈ, ਉਹਨੂੰ ਹੀ ਕੋਟ ਕੀਤਾ ਜਾਂਦਾ। ਔਰ ਉਹਦੇ 'ਚ ਉਹਨਾਂ ਨੇ ਜਿਹੜੀਆਂ ਸਟੇਜਸ ਜਿਹਦੇ 'ਚ ਪਹਿਲਾਂ ਜਿਨ੍ਹਾਂ ਦੀ ਨਸਲਕੁਸ਼ੀ ਕਰਨੀ ਹੈ ਉਹਨਾਂ ਨੂੰ ਕਿਵੇਂ ਡਿਮਨਾਈਜ਼ ਕੀਤਾ ਜਾਂਦਾ ਹੈ, ਕਿਵੇਂ ਡੀਹਿਊਮਨਾਈਜ਼ ਕੀਤਾ ਜਾਂਦਾ ਹੈ, ਕਿਵੇਂ ਉਹਨਾਂ ਦੇ ਖਿਲਾਫ ਪ੍ਰੋਪੇਗੈਂਡਾ ਕੀਤਾ ਜਾਂਦਾ ਹੈ, ਫਿਰ ਕੋਈ ਆਮ ਕੋਈ ਬਾਡੀ ਖੜੀ ਕੀਤੀ ਜਾਂਦੀ ਹੈ ਜਿਸ ਨੂੰ ਸਟੇਟ ਦੀ ਹਮਾਇਤ ਹੁੰਦੀ ਹੈ ਜਿਹੜੀ ਕਰਦੀ, ਔਰ 5ਵੀਂ-6ਵੀਂ ਸਟੇਜ ਤੱਕ ਪਹੁੰਚਦਿਆਂ ਹੁੰਦਾ ਵੀ ਫਿਰ ਉਹਨਾਂ ਨੂੰ ਫੁੱਲ ਸਕੇਲ ਹਮਲੇ ਦਾ ਸ਼ਿਕਾਰ ਬਣਾਇਆ ਜਾਂਦਾ ਕਿਉਂਕਿ ਮਾਸ ਜਿਹੜੀ ਮੈਂਟੈਲਿਟੀ ਹੈ ਉਹਦੇ 'ਚ ਉਹਨਾਂ ਨੂੰ ਆਲਰੇਡੀ ਡੀਹਿਊਮਨਾਈਜ਼ ਔਰ ਡਿਮਨਾਈਜ਼ ਕੀਤਾ ਜਾ ਚੁੱਕਾ ਹੁੰਦਾ। ਇਸ ਲਈ ਲੋਕ ਇਹ ਸਮਝਦੇ ਨੇ ਕਿ ਉਹ ਪੁੰਨ ਦਾ ਕੰਮ ਕਰ ਰਹੇ ਨੇ, ਜਾਂ ਜਿਵੇਂ ਹਿੰਦੂਤਵਾਦ ਦੇ ਜੇ ਹਵਾਲੇ ਨਾਲ ਅਸੀਂ ਕਹਿਣਾ ਹੋਏ ਕਿ ਇਹ ਜਿਵੇਂ ਅਸੁਰ ਜਾਂ ਰਾਖਸ਼ਸ ਜਾਂ ਮਲੇਚ ਜਾਂ ਆਤੰਕਵਾਦੀ ਜਾਂ ਦੇਸ਼ ਧਰੋਹੀ, ਜਦੋਂ ਇਹਨਾਂ ਲੇਬਲਸ ਦੇ ਨਾਲ ਕਿਸੇ ਕੌਮ ਨੂੰ ਕਿਸੇ ਫਿਰਕੇ ਨੂੰ ਲੇਬਲ ਕਰਦੇ ਨੇ ਤੇ ਫਿਰ ਜ਼ਾਹਰ ਹੈ ਅੱਜ ਜਦੋਂ ਅਸੀਂ ਮੌਬ ਲਿੰਚਿੰਗ ਦੀ ਗੱਲ ਕਰ ਰਹੇ ਹਾਂ 60 ਤੋਂ ਜ਼ਿਆਦਾ ਜਿਹੜੀਆਂ ਲਿੰਚਿੰਗਸ ਨੇ ਉਹ ਪਿਛਲੇ ਦਿਨਾਂ ਦੇ ਵਿੱਚ ਹੀ ਹੋਈਆਂ ਨੇ। ਔਰ ਇਹ ਗੱਲ ਮੈਂ ਨਹੀਂ ਕਹਿੰਦਾ, ਪਿਛਲੇ ਦਿਨਾਂ 'ਚ ਵਰਿੰਦਾ ਕਰਾਤ ਜਿਹੜੀ ਕਿ CPIM ਦੀ ਵੱਡੀ ਲੀਡਰ ਹੈ ਉਹਨੇ ਕਿਹਾ ਵੀ ਇੰਡੀਆ ਹੈਜ਼ ਆਲਰੇਡੀ ਬਿਕਮ ਏ ਲਿੰਚਿਸਤਾਨ, ਕਿ ਬਈ ਉਹ ਇੱਕ ਲਿੰਚਿਸਤਾਨ ਬਣ ਚੁੱਕਾ ਹੈ। ਸੋ ਜ਼ਾਹਰ ਹੈ ਵੀ ਇਹ ਸਭ ਕੁਝ ਜਿਹੜਾ ਕੀਤਾ ਜਾ ਰਿਹਾ ਹੁੰਦਾ ਉਹ ਪੈਟਰੀਓਟਿਜ਼ਮ ਦੇ ਨਾਂ ਥੱਲੇ ਕੀਤਾ। ਜੇ ਨਾਜ਼ੀਆਂ ਨੇ ਜ਼ੁਲਮ ਕੀਤੇ, ਜਰਮਨ ਲੋਕ ਮੈਜੋਰਿਟੀ ਜਿਹੜੇ ਨੇ ਉਹਨਾਂ ਦੇ ਨਾਲ ਖਲੋਤੇ
ਤੇ ਉਹਨਾਂ ਨੂੰ ਇਹੀ ਫੀਡ ਕੀਤਾ ਗਿਆ ਸੀ ਕਿ ਉਹ ਆਪਣੇ ਮੁਲਕ ਦੀ ਬਿਹਤਰੀ ਲਈ ਕਰ ਰਹੇ ਨੇ। ਇਹ ਐਕਟ ਆਫ ਪੈਟਰੀਓਟਿਜ਼ਮ ਹੈ, ਇਹ ਦੇਸ਼ ਭਗਤੀ ਦਾ ਐਕਟ ਹੈ। ਔਰ ਇਸ ਸਾਰੇ ਕਰਨ ਤੋਂ ਬਾਅਦ ਜਦੋਂ ਐਗਜ਼ੀਕਿਊਟ ਕੀਤਾ ਜਾਂਦਾ ਹੈ, ਜਰਮਨ ਦੇ ਹਵਾਲੇ ਨਾਲ ਅਸੀਂ ਨਾਜ਼ੀਆਂ ਦੇ ਕੰਸੈਂਟਰੇਸ਼ਨ ਕੈਂਪਸ ਔਰ ਗੈਸ ਚੈਂਬਰਸ ਦੀ ਗੱਲ ਕਰਦੇ, ਸਿੱਖਾਂ ਦੇ ਹਵਾਲੇ ਨਾਲ ਇੱਕ ਪਾਸੇ ਮੌਬਸ ਨੂੰ ਇਸਤੇਮਾਲ ਕੀਤਾ ਗਿਆ ਸਟੇਟ ਵੱਲੋਂ, ਜਿਵੇਂ ਨਵੰਬਰ 84 ਦਾ ਹੈ। ਜੂਨ 84 ਚ ਸਟੇਟ ਵੱਲੋਂ ਸਿੱਧੇ ਤੌਰ ਤੇ ਟੈਂਕਾਂ ਤੋਪਾਂ ਦੇ ਨਾਲ ਹਮਲਾ। ਔਰ ਜਦੋਂ ਅਸੀਂ ਡਿਸਟਰਕਸ਼ਨ ਜੈਨੋਸਾਈਡ ਦੀ ਗੱਲ ਕਰਦੇ, ਸਿਰਫ ਫਿਜ਼ੀਕਲ ਤੱਕ ਨਹੀਂ ਹੁੰਦੀ, ਇਸ ਦੇ ਵਿੱਚ ਅਸੀਂ ਇਕਨੋਮਿਕਲ ਦੇਖਦੇ, ਕਿਵੇਂ ਸਾਡੇ ਰਿਸੋਰਸ ਪਾਣੀ ਦੇ ਜੇ ਪੰਜਾਬ ਦੇ ਹਵਾਲੇ ਨਾਲ ਗੱਲ ਹੋਏ, ਫਿਰ ਅਸੀਂ ਸਟੈਟਿਸਟੀਕਲ ਦੇਖਦੇ, ਜਿਹੜਾ ਨੈਸ਼ਨਲ ਰਜਿਸਟਰੀ ਦੇ ਨਾਂ ਥੱਲੇ ਅੱਜ 4 ਮਿਲੀਅਨ ਮੁਸਲਮਾਨ ਜਿਹੜੇ ਨੇ ਅਸਾਮ ਦੇ ਵਿੱਚ ਉਹ ਇਲੀਗਲ ਬਣਾ ਦਿੱਤੇ ਗਏ ਨੇ। ਇਹ ਸਟੈਟਿਸਟੀਕਲ ਜੈਨੋਸਾਈਡ ਹੈ ਕਿ 40 ਲੱਖ ਲੋਕ ਧਰਤੀ ਦੇ ਉੱਤੇ ਐਗਜ਼ਿਸਟ ਕਰਦੇ ਨੇ, ਪੀੜ੍ਹੀਆਂ ਤੋਂ ਜਨਰੇਸ਼ਨਸ ਤੋਂ ਉੱਥੇ ਰਹਿ ਰਹੇ ਨੇ, ਪਰ ਉਹਨਾਂ ਦੀ ਕੋਈ ਹੋਂਦ ਨਹੀਂ ਹੈ। ਇਹ ਸਟੈਟਿਸਟੀਕਲ ਜੈਨੋਸਾਈਡ। ਔਰ ਇਸੇ ਤਰ੍ਹਾਂ ਹਿਸਟੋਰੀਕਲ ਜੈਨੋਸਾਈਡ, ਕਲਚਰਲ ਜੈਨੋਸਾਈਡ, ਜਦੋਂ ਤੁਸੀਂ ਕਿਤਾਬਾਂ ਗਾਇਬ ਕਰ ਦਿੰਦੇ ਹੋ, ਜਦੋਂ ਤੁਸੀਂ ਉਸ ਸਾਰੇ ਪਾਰਟ ਨੂੰ ਚੁੱਕ ਕੇ ਲੈ ਜਾਂਦੇ ਹੋ ਜੋ ਕੁਝ ਦਰਬਾਰ ਸਾਹਿਬ ਦੇ ਅੰਦਰ ਹੋਇਆ, ਇਸ ਸਾਰੇ ਦਾ ਨਤੀਜਾ ਹੈ ਕਿ ਅੱਜ ਵੱਡੀ ਗਿਣਤੀ ਦੇ ਵਿੱਚ ਸਾਡੀ ਅਗਲੀ ਜਨਰੇਸ਼ਨ ਉਸ ਨੂੰ ਇਹ ਪਤਾ ਹੀ ਨਹੀਂ ਹੈ ਉਹਦੇ ਨਾਲ ਕੀ ਹੋਇਆ, ਕਿਉਂਕਿ ਉਸ ਦੇ ਵਿੱਚ ਜਿਹੜਾ ਫਿਰ ਨੈਰੇਟਿਵ ਹੁੰਦਾ ਉਹ ਸਟੇਟ ਦਾ ਹੁੰਦਾ ਔਰ ਸਟੇਟ ਨੇ, ਔਰ ਜਿਹੜਾ ਫਾਈਨਲ ਉਹਦੇ ਚ ਸਟੈਪ ਹੈ ਸਟੇਟ ਆਫ ਡਿਨਾਇਲ, ਕਿ ਉਹ ਬਿਲਕੁਲ ਇਨਕਾਰ ਤੋਂ ਚ ਹੁੰਦੇ ਨੇ। ਔਰ ਉਹ ਸਟੇਟ ਆਫ ਡਿਨਾਇਲ ਨਾਜ਼ੀਆਂ ਦੀ ਵੀ ਰਹੀ, ਅੱਜ ਵੀ। ਜੇ ਯੂਰਪ ਦੇ ਵਿੱਚ ਇਹ ਕਾਨੂੰਨ ਹੈ ਕਿ ਜਿਹੜਾ ਕੋਈ ਕਹੇਗਾ ਕਿ 6 ਮਿਲੀਅਨ ਯਹੂਦੀ ਨਹੀਂ ਮਰੇ, ਉਹ ਜੇਲ੍ਹ ਦੇ ਪਿੱਛੇ ਜਾਏਗਾ। ਸੋ ਮਕਸਦ ਇਹ ਹੈ ਕਿ ਅੱਜ ਵੀ ਉਹਨਾਂ ਦੇ ਸਿੰਪੈਥਾਈਜ਼ਰ ਜਾਂ ਉਸ ਵਿਚਾਰਧਾਰਾ ਦੇ ਲੋਕ ਨੇ ਜਿਹੜੇ ਕਿ ਸਟੇਟ ਆਫ ਡਿਨਾਇਲ 'ਚ ਜਾਂਦੇ ਨੇ ਕਿ ਹੋਇਆ ਨਹੀਂ। ਇਸੇ ਤਰ੍ਹਾਂ ਜੇ ਅਸੀਂ ਨਵੰਬਰ 84 ਦੇ ਹਵਾਲੇ ਨਾਲ ਹੀ ਬਾਕੀ ਪਾਰਟ ਨੂੰ ਪਾਸੇ ਵੀ ਰੱਖ ਦਈਏ ਕਿ ਜਿਸ ਦਿੱਲੀ ਸ਼ਹਿਰ ਦੇ ਵਿੱਚ ਜਦੋਂ ਇੰਦਰਾ ਗਾਂਧੀ ਦੀ ਕ੍ਰਿਮੇਸ਼ਨ ਦੇ ਲਈ ਕੁੱਲ ਦੁਨੀਆ ਦੇ ਲੀਡਰ ਜਿਹੜੇ ਨੇ, ਵਰਲਡ ਲੀਡਰ ਪਹੁੰਚ ਰਹੇ ਨੇ, ਔਰ ਹਜ਼ਾਰਾਂ ਸਿੱਖ ਜਿਹੜੇ ਨੇ, ਫਿਗਰ ਉਹ ਭਾਵੇਂ 3000 ਦੇਣ 4000 ਦੇਣ, ਕਿਉਂਕਿ ਕਿਲਿੰਗ ਤਾਂ ਇੱਕ ਵੀ ਜਿਹੜੀ ਇਲੀਗਲ ਤਰੀਕੇ ਨਾਲ ਹੁੰਦੀ ਹੈ ਉਹ ਅਕਾਊਂਟੇਬਲ ਹੁੰਦੀ ਹੈ ਦੁਨੀਆ ਦੀ ਕਚਹਿਰੀ ਦੇ ਵਿੱਚ, ਲੇਕਿਨ ਇੱਥੇ ਤਾਂ ਹਜ਼ਾਰਾਂ ਦੀ ਫਿਗਰ ਹੈ ਜਿਨ੍ਹਾਂ ਨੂੰ ਜਿਉਂਦੇ ਸਾੜਿਆ ਜਾਂਦਾ ਹੈ। ਔਰ ਜਿਹੜੀ ਸਟੇਟ ਔਰ ਉਸ ਦੇ ਕਾਰਕੁਨ ਔਰ ਸਟੇਟ ਦੀ ਮਸ਼ੀਨਰੀ ਜਿਹੜੀ ਕਿ ਥਾਣਿਆਂ ਦੇ ਵਿੱਚ FIR ਦਰਜ ਨਹੀਂ ਕਰਦੀ, ਹਰਿਆਣੇ ਤੋਂ ਜੇ ਬੱਸਾਂ ਆਉਂਦੀਆਂ ਨੇ ਪੰਜਾਬ, ਉਹਨਾਂ ਦੀ ਹਰਿਆਣਾ ਰੋਡਵੇਜ਼ ਦੀਆਂ, ਜੇ ਉਹਨਾਂ ਦਾ ਸਾਰਾ ਸਿਸਟਮ ਜਿਹੜਾ ਹੈ ਵੋਟਿੰਗ ਲਿਸਟਾਂ ਤੋਂ ਲੈ ਕੇ ਉਹਨਾਂ ਨੂੰ ਪ੍ਰੋਵਾਈਡ ਕੀਤੀਆਂ ਜਾਂਦੀਆਂ, ਔਰ ਉਸ ਨੂੰ ਜਿਹੜਾ ਈਵਨ ਮੀਡੀਆ ਖੂਨ ਕਾ ਬਦਲਾ ਖੂਨ ਅਮਿਤਾਭ ਬੱਚਨ ਵਰਗੇ ਸ਼ਾਊਟ ਕਰ ਰਹੇ ਨੇ, ਉਹ ਸਟੇਟ ਮੀਡੀਆ ਉਹਨੂੰ ਪਲੇ ਕਰ ਰਿਹਾ और ये कहा जा रहा है कि भाई ये खून के छींटे सिखों के घरों तक पहुंचा दो। सो ਜ਼ਾਹਰ है कि इस सब के बावजूद दर्जना कमीशन, उस दे विचों मिश्रा कमीशन तो नानावती कमीशन तक, और जे असी अमरीका के हवाले नाल गल करिए जिथे ईवन स्टेट ऑफ कनैटिकट पहली स्टेट बन गई है जिन्हें कि नवंबर 84 नूं एज ए जेनोसाइड रैकगनाइज किए, ओंटैरियो की लैजिसलेचर पार्लीमेंट कैनेडा दे विच, और दर्जना सिटीज़ होने अराउंड अमेरिका और बाकी थावां ते, लेकिन इहदे बावजूद जिहड़ा वो परपीट्रेटर है नवंबर 84 का जिहदे हुक्मां थल्ले जिसने गाल कढ़ के कहा भी इन्हां सिखां नूं सबक सिखाओ, उहदा मुंडा जिहड़ा हुण कांग्रेस का प्रधान है वो भी डिनाइल च है। स्टेट भावें होम मिनिस्टर राजनाथ सिंह ने वोटां दे दौर च एक गैदरिंग च जाके कह दिता है कि जी वो नरसंहार था, जिहड़ी नस्लकुशी का हिंदी लफज यही है, लेकिन जदों लैजिसलेचर ओंटैरियो दे ने इनू पास किया, मोदी गवर्नमेंट ने किवें प्रोटेस्ट किया उहदे ते सरकारी तौर पर, और जस्टिन ट्रूडो की विजिट नूं किवें डिस्ट्रॉय किया, सिखां दे खिलाफ किवें एक मुहिम विढ़ी गई। सो कुल मिला के मैं समझदा और ये गल कल्ले साडे पार्ट तो नहीं है। जे आर्मीनियन जैनोसाइड की गल करिए 100 साल हो गए ने, 1914-15 च होया। स्टेट ऑफ टर्की अज तक भी डिनाइल च है। जदों उन्हां दियां इत्थे मीटिंग्स किते हुंदियां सी ते टर्की दी एम्बैसी वालों जिहड़े बंदे ने वो भेजे जांदे सी, वो आके उहनूं इंटरप्ट करन दी कोशिश करदे सी, और बहुत सारियां थावां दे उत्ते जिहड़ा अज भी इस किस्म दे जिहड़े जुल्म ने वो जारी ने, और स्टेट ने डिनाइल च रहना, और इहदे च कोई शक नहीं है। हाँ, साउथ अफ्रीका वर्गी थां जिथे अपारथाइड दे नां थल्ले जो कुछ अफ्रीकनस दे नाल होया, उस नूं जदों नैल्सन मंडेला वर्गा वड्डा एक स्टेट्समैन पावर दे विच आया
ਉਹਨੇ ਉਸ ਸਾਰੇ ਪਾਸਟ ਨੂੰ ਬਿਹਾਈਂਡ ਕਰਨ ਦੇ ਲਈ ਟਰੂਥ ਕਮਿਸ਼ਨ ਜਾਂ ਸਾਊਥ ਅਮਰੀਕਾ 'ਚ ਵੀ ਟਰੂਥ ਐਂਡ ਰੀਕਨਸੀਲੇਸ਼ਨ ਕਮਿਸ਼ਨ ਹੋਣ ਦੇ ਵਿੱਚ ਆਏ। ਹਾਲਾਂ ਉਹਦੇ 'ਚ ਇਹ ਸੀ ਕਿ ਆ ਕੇ ਤੁਸੀਂ ਐਡਮਿਟ ਕਰੋ ਆਪਣਾ ਲੀਵ ਦਾ ਬੈਗੇਜ ਬਿਹਾਈਂਡ। ਪਰ ਜਿਹੜੀ ਜਦੋਂ ਜੇ ਅਸੀਂ ਸਿੱਖਾਂ ਦੀ ਗੱਲ ਕਰੀਏ ਜਾਂ ਕਸ਼ਮੀਰੀਆਂ ਦੀ ਗੱਲ ਕਰੀਏ, ਅਸੀਂ ਤਾਂ ਕਿਉਂਕਿ ਆਜ਼ਾਦੀ ਦੇ ਲਈ ਜੂਝ ਰਹੀਆਂ ਕੌਮਾਂ ਜੀ, ਤੇ ਉਸ ਲਈ ਸਟੇਟ ਉਸ ਵੇਲੇ ਕਾਂਗਰਸ ਦੀ ਹਕੂਮਤ ਸੀ। ਫਿਰ ਇਹਨਾਂ 34 ਸਾਲਾਂ ਦੇ ਵਿੱਚ 1 ਦਰਜਨ ਹਕੂਮਤਾਂ, ਜਿਨ੍ਹਾਂ 'ਚ ਇੱਕ ਪੱਗ ਵਾਲਾ ਵੀ 10 ਸਾਲ ਪ੍ਰਧਾਨ ਮੰਤਰੀ ਰਿਹਾ, ਔਰ ਅੱਜ ਮੋਦੀ ਵਰਗੀ ਦੀ ਸਰਕਾਰ ਹੈ ਜਿਹੜੀ ਅਦਰਵਾਈਜ਼ ਖੁਦ 2002 'ਚ ਮੁਸਲਮਾਨਾਂ ਦੀ ਨਸਲਕੁਸ਼ੀ ਲਈ ਜ਼ਿੰਮੇਵਾਰ ਹੈ ਸਿੱਧੇ ਤੌਰ ਤੇ। ਸੋ ਇਹ ਜਿਹੜੇ ਫਿਰ ਕਵਰ ਅਪ ਕਰਨ ਵਾਲੇ ਨੇ, ਇਹ ਇੱਕ ਦੂਜੇ ਦੇ ਕਾਲੇ ਕਾਰਨਾਮਿਆਂ ਨੂੰ ਕਵਰ ਵੀ ਕਰਦੇ ਨੇ, ਔਰ ਉਹਨਾਂ ਨੇ ਇਹਨਾਂ ਨਸਲਕੁਸ਼ੀਆਂ ਨੂੰ ਆਪਣੀ ਪਪੂਲੈਰਿਟੀ ਦੇ ਲਈ ਵੀ, ਆਪਣੇ ਆਪ ਨੂੰ ਦੁਬਾਰਾ ਪਾਵਰ 'ਚ ਆਉਣ ਲਈ ਵੀ ਯੂਜ਼ ਕੀਤਾ। ਔਰ ਬੜੀ ਚੰਗੀ ਐਗਜ਼ਾਮਪਲ ਮਿਆਂਮਾਰ ਦੀ ਸਾਡੇ ਸਾਹਮਣੇ ਹੈ, ਜਿਹਨੂੰ ਬਰਮਾ ਕਹਿੰਦੇ। ਹੁਣ ਉਹ ਸਿੰਘ ਕੂ ਦਾ ਕੀ ਨਾਂ ਹੈ ਬੀਬੀ ਦਾ, ਜਿਹੜੀ ਖੁਦ 16 ਸਾਲ ਹਾਊਸ ਅਰੈਸਟ ਥੱਲੇ ਰਹੀ, ਜਦੋਂ ਕਿ ਦੁਨੀਆ 'ਚ ਉਹਨੂੰ ਬਰੇਵ ਵੂਮਨ ਸਟੈਂਡਿੰਗ ਫॉर ਡਿਗਨਿਟੀ ਐਂਡ ਡੈਮੋਕ੍ਰੇਸੀ ਦੇ ਥੱਲੇ ਉਹਨੂੰ ਨੋਬਲ ਪੀਸ ਪ੍ਰਾਈਜ਼ ਦਿੱਤਾ ਗਿਆ। 16 ਸਾਲ ਦੀ ਡਿਟੈਂਸ਼ਨ ਬਾਅਦ ਉਹਨੇ ਕੰਪਰੋਮਾਈਜ਼ ਕੀਤਾ ਮਿਲਟਰੀ ਜੁੰਟਾ ਦੇ ਨਾਲ। ਚੋਣਾਂ ਹੋਈਆਂ 2015 'ਚ, ਉਹ ਵਾਪਸ ਬਣੀ। ਔਰ ਕਿਵੇਂ ਪਿਛਲੇ ਵਰੇ ਦੇ ਵਿੱਚ 1 ਲੱਖ ਤੋਂ ਜ਼ਿਆਦਾ ਰੋਹਿੰਗਿਆ ਮੁਸਲਮਾਨ ਜਿਹੜੇ ਨੇ ਉਹ ਬੇਘਰੇ ਕੀਤੇ ਗਏ, ਔਰ ਉਸ ਸਾਰੇ ਨੂੰ ਉਹਨਾਂ ਦੀ ਕਿਵੇਂ ਨਸਲਕੁਸ਼ੀ ਐਥਨਿਕ ਕਲੀਨਜ਼ਿੰਗ ਹੋਈ। ਔਰ ਅੱਜ ਹੀ ਮੈਂ ਦੇਖ ਰਿਹਾ ਸੀ, ਮੇਨ BBC ਦੀਆਂ ਨਿਊਜ਼ 'ਚ ਸੀ ਕਿ UN ਦੇ ਜਿਹੜੇ ਆਊਟਗੋਇੰਗ ਸੈਕਟਰੀ ਜਨਰਲ ਨੇ ਮਿਸਟਰ ਹੁਸੈਨ, ਉਹਨਾਂ ਨੇ ਇਸ ਗੱਲ ਦੇ ਉੱਤੇ ਜਿਹੜਾ ਹੈ ਉਹਨਾਂ ਨੇ ਕਿਹਾ ਕਿ ਵੀ ਇਸ ਜਦੋਂ ਉਹਨੂੰ ਪੁੱਛਿਆ ਗਿਆ ਸੂਨ ਹੂ ਨੂੰ ਕਿ ਵੀ ਇਹ ਹੈ, ਉਹਨੇ ਕਿਹਾ ਕਿ ਵੀ ਦਿਸ ਇਜ਼ ਐਨ ਆਈਸਬਰਗ ਆਫ ਲਾਈਜ਼, ਮਿਸ ਇਨਫੋਰਮੇਸ਼ਨ, ਕਿ ਇੱਕ ਤੋਦਾ ਹੈ ਮਿਸ ਇਨਫੋਰਮੇਸ਼ਨ ਦਾ। ਉਹਨਾਂ ਨੇ ਕਿਹਾ ਵੀ ਘੱਟੋ ਘੱਟ ਚੁੱਪ ਰਹਿ ਸਕਦੀ ਸੀ, ਇਹ ਕਹਿ ਸਕਦੀ ਸੀ ਵੀ ਮਿਲਟਰੀ ਦੇ ਇਸ ਕੰਮ ਨਾਲ ਮੈਂ ਸਹਿਮਤ ਨਹੀਂ ਹੈ, ਔਰ ਈਵਨ ਇਹ ਮੰਗ ਵੀ ਜ਼ੋਰ ਫੜ ਰਹੀ ਸੀ ਕਿ ਵੀ ਇਸ ਤੋਂ ਪੀਸ ਪ੍ਰਾਈਜ਼ ਵਾਪਸ ਲਿਆ ਜਾਏ। ਪਰ ਅੱਜ ਨੋਬਲ ਕਮੇਟੀ ਨੇ ਕਿਹਾ ਵੀ ਨਹੀਂ ਲਿਆ ਜਾ ਸਕਦਾ। ਪਰ ਕਈ ਥਾਂ ਤੋਂ ਆਕਸਫੋਰਡ ਯੂਨੀਵਰਸਿਟੀ ਜਾਂ ਜਿੱਥੇ ਕਿਤੇ ਇਹਦੀ ਪਿਕਚਰ ਸੀ ਜਾਂ ਕੋਈ ਉਹ ਸਾਰੀ ਡੀ ਰੈਕਗਨਾਈਜ਼ ਹੋਈ। ਸੋ ਮਤਲਬ ਇਹ ਹੈ ਵੀ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਜਿਸ ਨੂੰ ਨੋਬਲ ਪੀਸ ਪ੍ਰਾਈਜ਼ ਮਿਲਿਆ ਹੋਏ ਉਸ ਮੁੱਦੇ ਦੇ ਉੱਤੇ, ਉਹ ਜਿਹੜੀ ਹੈ ਉਹਦੀ ਰਹਿਨੁਮਾਈ ਦੇ ਥੱਲੇ ਉਹ ਪ੍ਰੈਜ਼ੀਡੈਂਟ ਹੈ, ਭਾਵੇਂ ਠੀਕ ਹੈ ਮਿਲਟਰੀ ਪਾਵਰ 'ਚ ਹੈ, ਔਰ ਉਹ ਮਿਲਟਰੀ ਦੇ ਐਕਸ਼ਨਸ ਨੂੰ ਐਂਡੋਰਸ ਕਰ ਰਹੀ ਹੈ। ਉਹ ਕਹਿੰਦੀ ਹੈ ਵੀ ਇਹ ਆਈਸਬਰਗ ਆਫ ਮਿਸ ਇਨਫੋਰਮੇਸ਼ਨ ਹੈ, ਕੋਈ ਨਹੀਂ, ਦਿਸ ਇਜ਼ ਨਾਟ ਰੋਹਿੰਗਿਆਜ਼, ਦਿਸ ਇਜ਼ ਹੈਪਨਿੰਗ ਵਿਦ ਐਵਰੀਬਡੀ। ਸੋ ਬਾਕੀਆਂ ਦੀ ਤਾਂ ਗੱਲ ਹੀ ਛੱਡੋ ਜਿਨ੍ਹਾਂ ਨੇ ਇਹ ਕਹਿ ਕੇ ਕਿ ਭਾਈ ਇਹਨਾਂ ਨੂੰ ਸਿੱਖਾਂ ਨੂੰ ਸਬਕ ਸਿਖਾਓ, ਮੁਸਲਮਾਨਾਂ ਨੂੰ ਜਿਹੜਾ ਹੈ ਉਹ ਸਬਕ ਸਿਖਾਉਣ ਦੀ ਲਾਈਨ ਹੈ, ਔਰ ਜਿਹੜੇ ਉਹਨਾਂ ਨੂੰ ਹਿੰਦੂ ਬਣਾਉਣਾ ਚਾਹੁੰਦੇ ਨੇ ਉਹਨਾਂ ਦਾ ਤਾਂ ਡਿਕਲੇਅਰਡ RSS ਦਾ ਹੈ ਕਿ ਭਾਈ ਅਸੀਂ 2022 ਤੱਕ ਜਿਹੜਾ ਹਰ ਇੱਕ ਨੂੰ ਹਿੰਦੂ ਬਣਾ ਦੇਣਾ। ਤੇ ਜੇ ਈਵਨ ਦੁਨੀਆ ਦੇ ਦੂਸਰੇ ਹਿੱਸਿਆਂ 'ਚ ਵੀ ਇਹ ਚੱਲ ਰਿਹਾ ਹੈ ਤੇ ਉਹਨਾਂ ਨੂੰ ਇਹ ਪਤਾ ਹੈ ਵੀ ਉਹ ਆਪਣੀਆਂ ਕਰਤੂਤਾਂ ਲਈ ਕਿਸੇ ਨੂੰ ਵੀ ਜਵਾਬਦੇਹ ਨਹੀਂ ਨੇ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਸਾਡਾ ਜਿਹੜਾ ਸਮਾਂ ਹੈਗਾ ਉਹ ਹੁਣ ਇੱਕ ਬ੍ਰੇਕ ਦੇ ਵੱਲ ਜਾ ਰਿਹਾ। ਸੋ ਸਾਡੇ ਜਿਹੜੇ ਦਰਸ਼ਕ ਨੇ, ਤੁਹਾਨੂੰ ਵੀ ਮੈਂ ਇੱਕ ਵਾਰ ਦੁਬਾਰਾ ਇਹ ਗੱਲ ਦੱਸ ਦਿਆਂ ਕਿ ਅਸੀਂ ਬ੍ਰੇਕ ਤੋਂ ਬਾਅਦ ਇਸੇ ਸੈਗਮੈਂਟ ਨੂੰ, ਇਸੇ ਟੌਪਿਕ ਨੂੰ ਜਿਹੜਾ ਹੈਗਾ ਇਹਨੂੰ ਅੱਗੇ ਤੋਰਾਂਗੇ। ਪਰ ਜਾਣ ਤੋਂ ਪਹਿਲਾਂ ਇੱਕ ਗੱਲ ਜ਼ਰੂਰ ਮੈਂਸ਼ਨ ਕਰਦੇ ਹਾਂ, ਜਿਹੜੇ ਦਰਸ਼ਕ ਸਾਡੇ ਨਾਲ ਇਸ ਵਕਤ ਸੋਸ਼ਲ ਮੀਡੀਆ ਦੇ ਰਾਹੀਂ, ਫੇਸਬੁੱਕ ਰਾਹੀਂ ਜੁੜੇ ਹੋਏ ਨੇ, ਉਹ ਸਾਨੂੰ ਕਮੈਂਟ ਜ਼ਰੂਰ ਕਰ ਸਕਦੇ ਨੇ ਸਾਡੇ ਸੈਗਮੈਂਟਸ ਦੇ ਉੱਪਰ, ਤਾਂ ਕਿ ਸ਼ੋਅ ਦੇ ਅਖੀਰ ਦੇ ਵਿੱਚ ਅਸੀਂ ਜਿਹੜੇ ਤੁਹਾਡੇ ਕਮੈਂਟ ਨੇ ਜਾਂ ਤੁਹਾਡੇ ਜਿਹੜੇ ਸਵਾਲ ਨੇ ਉਹਨਾਂ ਨੂੰ ਅਸੀਂ ਸ਼ਾਮਲ ਕਰ ਸਕਦੇ ਹਾਂ। ਸੋ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਜਿਹੜੀ ਅੱਜ ਦੀ ਵਿਚਾਰ ਚਰਚਾ ਹੈਗੀ ਆ ਉਹਨੂੰ ਅਸੀਂ ਦੁਬਾਰਾ ਸ਼ੁਰੂ ਕਰਾਂਗੇ ਇੱਥੋਂ ਹੀ।